ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਬੇਦਾ ਹਾਜ਼ਰ ਨੇ। ਆਓ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੂਝਵਾਨ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सचो सच विच बहुत शुक्रिया जी राज साहब। आज 4 दिसंबर 2020 20 मगर नानकशाही संमत 552 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਲਮ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜਿਆ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਆਪਾਂ ਫਰਾਈਡੇ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ, ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਬਹੁਤ ਹੀ ਖੁਸ਼ੀਆਂ ਭਰਿਆ ਚਾਵਾਂ ਭਰਿਆ ਗੁਜ਼ਰੇ ਕਿਉਂਕਿ ਕਰੋਨਾ ਦਾ ਜਿਹੜਾ ਰੀਸਪ੍ਰੈਡ ਹੋ ਰਿਹਾ ਹੈ। ਸੋ ਆਪਾਂ ਇਹੀ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਤੁਸੀਂ ਆਪਣਾ ਜੋ ਘਰਾਂ ਦੇ ਬਾਹਰ ਜਦੋਂ ਜਾਂਦੇ ਹੋ ਸੇਫਟੀ ਨਾਲ ਨਿਕਲੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਜਿਹੜਾ ਕਿ ਸਾਰੀ ਦੁਨੀਆ ਭਰ ਦੇ ਵਿੱਚ ਸੁਰਖੀਆਂ ਦਾ ਜਿਹੜਾ ਹੈ ਉਹ ਵਿਸ਼ਾ ਬਣਿਆ ਹੋਇਆ ਹੈ ਔਰ ਕਿਸਾਨਾਂ ਦਾ ਜਿਹੜਾ ਵਿਊਅਰਸ ਸੰਘਰਸ਼ ਹੈ ਉਹ ਪੂਰੀ ਤਰ੍ਹਾਂ ਪੱਖਿਆ ਹੋਇਆ ਹੈ ਔਰ ਇਸ ਨੂੰ ਦੁਨੀਆ ਭਰ ਦੇ ਸਿੱਖਾਂ ਵੱਲੋਂ ਜਿਹੜੀ ਹੈ ਮੁਕੰਮਲ ਹਮਾਇਤ ਮਿਲ ਰਹੀ ਹੈ। ਕਿਸਾਨਾਂ ਦੇ ਹੱਕ ਵਿੱਚ ਥਾਂ ਥਾਂ ਰੋਸ ਮੁਜ਼ਾਹਰੇ ਹੋ ਰਹੇ ਨੇ, ਕਾਰ ਰੈਲੀਆਂ ਕੱਢੀਆਂ ਜਾ ਰਹੀਆਂ ਨੇ, ਪ੍ਰਮੁੱਖ ਖਿਡਾਰੀਆਂ ਕਲਾਕਾਰਾਂ ਜੱਜਾਂ ਵੱਲੋਂ ਆਪਣੇ ਜਿਹੜੇ ਅਵਾਰਡ ਨੇ ਉਹ ਵਾਪਸ ਕੀਤੇ ਜਾ ਰਹੇ ਨੇ। ਵਿਊਅਰਸ ਇਹ ਬੜੀ ਹੀ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਪਰ ਨਾਲ ਦੀ ਨਾਲ ਜਿਹੜੀਆਂ ਸਰਕਾਰੀ ਏਜੰਸੀਆਂ ਹਿੰਦੂ ਤਮੀਆਂ ਅਤੇ ਖੱਬੇ ਪੱਖੀਆਂ ਵੱਲੋਂ ਇਸ ਅੰਦੋਲਨ ਨੂੰ ਸਿੱਖਾਂ ਦੀਆਂ ਜੜ੍ਹਾਂ ਨਾਲੋਂ ਵੱਖ ਕਰਨ ਦੀ ਜਿਹੜੇ ਉਹ ਵੀ ਯਤਨ ਨੇ ਉਹ ਤੇਜ਼ ਹੋ ਰਹੇ ਨੇ। ਇਸ ਵਰਤਾਰੇ ਤੋਂ ਸਾਨੂੰ ਖਬਰਦਾਰ ਹੋਣਾ ਚਾਹੀਦਾ ਨਹੀਂ ਤਾਂ ਪੰਜਾਬੀ ਕਵੀ ਦੀਆਂ ਇਹ ਲਾਈਨਾਂ ਸਾਡੇ ਤੇ ਠੀਕ ਟੁਕਣਗੀਆਂ। ਬਾਜੀ ਲੈ ਗਏ ਭਾਨੇ ਸ਼ਾਹ ਔਰੀ ਅਸੀਂ ਧੌਣ ਪਨਾਉਣ ਦੇ ਜਾਰੀ ਰਹੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਦਾ ਪ੍ਰੋਗਰਾਮ ਤਾਂ ਤੁਸੀਂ ਸਰਦਾਰ ਪਿਆਰਾ ਸਿੰਘ ਨਿਰਛਲ ਦੀ ਸ਼ਾਇਰੀ ਨਾਲ ਸ਼ੁਰੂ ਕੀਤਾ ਹੈ ਜੀ ਜੋ 47 ਦੇ ਦੌਰ ਦੀ ਕਹਾਣੀ ਅਸੀਂ ਤਾਂ ਉਰਦੂ ਦੇ ਇਸ ਸ਼ੇਅਰ ਦੇ ਨਾਲ ਬਿਆਨ ਕਰਦੇ ਹਾਂ ਕਿ ਉਹ ਵਕਤ ਵੀ ਦੇਖਾ ਤਾਰੀਖ ਕੀ ਘੜੀਆਂ ਨੇ जब लम्हों ने खता की सदियों ने सजा पाई। पर साडे पंजाबी कवि ने पंजाबी स्टाइल दे विच अपने लोकां नूं समझाई गल कि बाजी लै गए भाने शाह होरी असीं धौन भराउण दे यार ही रहे। और अज जदों असीं आलमोस्ट 72-73 साल बाद एक फेर उस मोर्चे दा जिक्र कर रहे हैं ਜਿਹੜਾ ਮੋਰਚਾ ਦਿੱਲੀ ਦੀਆਂ ਬਰੂਹਾਂ ਦੇ ਉੱਤੇ 4 ਚਫੇਰੇ 4-5 ਥਾਵਾਂ ਦੇ ਉੱਤੇ ਪੰਜਾਬ ਦਾ ਬਜ਼ੁਰਗ ਮਾਂ ਭੈਣ ਨੌਜਵਾਨ ਜਿਹੜਾ ਉਹ ਕਿਵੇਂ ਆ ਕੇ ਉਸਨੇ ਦਿੱਲੀ ਨੂੰ ਘੇਰਿਆ ਹੋਇਆ ਹੈ। ਔਰ ਗੱਲ ਕੱਲੀ ਪੰਜਾਬ ਦੀ ਧਰਤੀ ਦੀ ਨਹੀਂ ਹੈ, ਉਸ ਧਰਤੀ ਤੇ ਜਾਏ ਦੁਨੀਆ ਦੇ ਜਿਸ ਕੋਨੇ 'ਚ ਬੈਠੇ ਨੇ ਜਿੰਨੇ ਜ਼ੋਰਦਾਰ ਪ੍ਰੋਟੈਸਟ ਔਰ ਮਾਰਚ ਕਾਰ ਰੈਲੀਜ਼ ਇਸ ਵੇਲੇ ਰਾਉਂਡ ਦਾ ਗਲੋਬ ਹੋ ਰਹੀਆਂ ਨੇ। ਜਿਹੜੇ ਲੋਕਾਂ ਨੇ 84 ਦੇ ਪੀਰੀਅਡ ਜਿਹੜੇ ਬਾਹਰ ਇੱਥੇ ਸਨ, ਮੈਨੂੰ 2-3 ਨੇ ਬਜ਼ੁਰਗਾਂ ਨੇ ਕਾਲ ਕਰਕੇ ਕਿਹਾ ਕਿ ਜੀ ਇਹ ਬਿਲਕੁਲ ਜੋ ਜੂਨ 84 ਦੇ ਹਮਲੇ ਤੋਂ ਬਾਅਦ ਦਰਬਾਰ ਸਾਹਿਬ ਤੇ ਜਿਵੇਂ ਰੋਹ ਸੀ ਔਰ ਜਿਸ ਕਿਸਮ ਦੀ ਪਾਰਟਿਸਿਪੇਸ਼ਨ ਸੀ ਅੱਜ ਉਹ ਕਹਿੰਦੇ ਨੇ ਕਿ ਦੁਬਾਰਾ ਉਸ ਦੀ ਝਲਕ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਵਿਰੋਧੀ ਖੈਮਾ ਜਿਹੜਾ ਨੀਤੀਆਂ ਘੜਦਾ ਹੈ ਕਿ ਕਿਵੇਂ ਸਿੱਖਾਂ ਨੂੰ ਜਜ਼ਬ ਕਰਨਾ ਹੈ, ਲਗਾਤਾਰਤਾ ਨਾਲ ਉਹਨਾਂ ਦਾ ਇਹ
ਜਿਹੜਾ ਨੈਫੇਰੀਅਸ ਏਜੰਡਾ ਜਾਰੀ ਹੈ ਉਹ ਆਪਣੀ ਖੇਡ ਜਾਂ ਆਪਣੇ ਸ਼ਿਕਾਰ ਨੂੰ ਉਹਨਾਂ ਨੇ ਅੱਗੋਂ ਕਿਵੇਂ ਫਾਉਣਾ ਉਸ ਦੇ ਉੱਤੇ ਲੱਗੇ ਹੋਏ ਨੇ। ਪਰ ਜਿਹੜੇ ਵਿਚਾਲੇ ਜੇ ਖਲੋਤੇ ਜਾਂ ਜਿਨ੍ਹਾਂ ਦੀ ਜਿਹੜੀ ਪੋਸਟ 84 ਉਸ ਮਾਹੌਲ ਦੀ ਜਨਰੇਸ਼ਨ ਜਿਨ੍ਹਾਂ 'ਚ ਕੁਝ ਜਸਟਿਸ ਲਵਿੰਗ ਹਿੰਦੂ ਵੀ ਨੇ, ਜਿਨ੍ਹਾਂ ਨੂੰ ਸਿਰਫ ਇਹੀ ਪਰੋਸਿਆ ਗਿਆ ਸੀ ਕਿ ਪੰਜਾਬ ਦਾ ਮਤਲਬ ਜਿਹੜਾ ਹੈ ਉਹ ਦਹਿਸ਼ਤਗਰਦੀ ਹੈ, ਸਿੱਖ ਦਾ ਮਤਲਬ ਐਂਟਾਈ ਨੇਸ਼ਨ ਹੈ ਜਾਂ ਜਿਹੜਾ ਉਹ ਐਕਸਟ੍ਰੀਮਿਜ਼ਮ ਹੈ, ਜਿਵੇਂ ਇੱਕ ਸਟੀਰੀਓਟਾਈਪ ਬਣਾਇਆ ਗਿਆ ਸੀ। ਬਹੁਤ ਵਾਰ ਮੈਂ ਦੇਖਦਾ ਕਈ ਵਾਰ ਪਾਕਿਸਤਾਨ ਦੇ ਹਵਾਲੇ ਨਾਲ ਵੀ ਉਹਨਾਂ ਦੇ ਬਹੁਤ ਸਾਰੇ ਸ਼ੋਜ਼ ਜਿਹਦੇ 'ਚ ਪਠਾਨ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ, ਕੋਈ ਕਾਮੇਡੀ 'ਚ ਦੂਜੇ, ਤੇ ਉਸ ਨੂੰ ਗਰਨੇਡ ਨਾਲ ਬੰਬ ਨਾਲ ਦੂਜੇ ਨਾਲ ਜੋੜ ਕੇ ਇਹ ਹੁੰਦਾ ਕਿ ਜਿਵੇਂ ਉਹ ਆਪਣੇ ਝੋਲੇ ਦੇ ਵਿੱਚ ਬੰਬ ਕੈਰੀ ਕਰਦੇ ਨੇ। ਹਾਲਾਂ ਇਹ ਮੈਂ ਸਮਝਦਾ ਵੀ ਜਿਹੜਾ ਇੱਕ ਕਿਸੇ ਦਾ ਸਟੀਰੀਓਟਾਈਪ ਬਣਾ ਦੇਣਾ ਹੁੰਦਾ ਹੈ, ਇਹ ਉਹਨਾਂ ਦੀ ਬਹਾਦਰੀ ਜਾਂ ਉਹਨਾਂ ਦੀ ਡਿਫਾਈਂਸ ਉਸ ਦੇ ਨਾਲ ਵੀ ਕੁਝ ਆ ਮਜ਼ਾਕ ਹੈ। ਔਰ ਐਗਜ਼ੈਕਟਲੀ ਉਸੇ ਪੈਟਰਨ ਦੇ ਉੱਤੇ ਜਿਵੇਂ ਪੰਜਾਬ ਦੇ ਵਿੱਚ ਹੀ ਨਹੀਂ, ਪੋਸਟ 47 ਅਸੀਂ ਦੇਖਦੇ ਹਾਂ ਕਿ ਭਾਰਤ ਭਰ ਦੇ ਵਿੱਚ ਜਿਵੇਂ ਸਿੱਖਾਂ ਦੇ ਨਾਲ ਲਤੀਫੇ ਜੋੜ ਦਿੱਤੇ ਗਏ, ਕੋਈ ਵੀ ਜਿਹੜੀ ਫਨੀ ਗੱਲ ਕਹਿਣੀ ਹੈ ਉਸ ਦੇ ਸਰਦਾਰ ਦੇ 12 ਵਜਾ ਦਿਓ, ਜਾਂ ਉਹਨਾਂ ਦੀ ਜਿਹੜੀ ਬਾਲੀਵੁੱਡ ਇੰਡਸਟਰੀ ਉਹਨਾਂ ਨੇ ਕਿਵੇਂ ਸਿੱਖ ਦਾ ਇਮੇਜ, ਜਾਂ ਉਹ ਇੱਕ ਟੈਕਸੀ ਡਰਾਈਵਰ ਹੈ ਜਾਂ ਉਹ ਉਸ ਕਿਸਮ ਦਾ ਜਾਲ ਜੀਆਂ ਗੱਲਾਂ ਕਰਨ ਵਾਲਾ, ਚੁਟਕਲੇ ਸੁਣਾਉਣ ਵਾਲਾ ਹੈ, ਤੇ ਜਾਂ ਐ ਉਂਗਲਾਂ ਚੁੱਕ ਕੇ ਜਿਹੜਾ ਇਹ ਕਰਨ ਵਾਲਾ ਹੈ ਕਿ ਵੀ ਜਿਵੇਂ ਹੋਰ ਉਹਨਾਂ ਨੂੰ ਕੋਈ ਦੂਸਰਾ ਕੰਮ ਨਹੀਂ ਹੈ। ਔਰ ਇਹ ਸਾਰੇ ਸਟੀਰੀਓਟਾਈਪ ਦਾ ਹੀ ਨਤੀਜਾ ਹੁੰਦਾ ਹੈ ਕਿ ਬਹੁਤ ਵਾਰ ਫਿਰ ਜਿਹੜੀ ਜਨਰੇਸ਼ਨ ਉਸ ਕਿਸਮ ਦੇ ਮਾਹੌਲ ਚੋਂ ਗੁਜ਼ਰਦੀ ਹੈ ਉਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਜਿਨ੍ਹਾਂ ਨੇ ਬਣਾਇਆ ਹੁੰਦਾ ਹੈ ਸਟੀਰੀਓਟਾਈਪ ਬਣਦਾ ਹੀ ਉਦੋਂ ਹੈ ਕਿ ਜਦੋਂ ਉਹ ਰਿਪੀਟ ਕੀਤਾ ਜਾਂਦਾ ਹੈ। ਔਰ ਉਸ ਦੇ ਵਿੱਚ ਕਈ ਵਾਰ ਜਿਹੜੇ ਜਿਸ ਕੌਮ ਨੂੰ ਸਟੀਰੀਓਟਾਈਪ ਬਣਾ ਕੇ ਜਿਹਦਾ ਮਜ਼ਾਕ ਉਡਾਇਆ ਜਾ ਰਿਹਾ ਹੁੰਦਾ ਹੈ ਉਹਦੇ ਵੀ ਕੁਝ ਲੋਕ ਸ਼ਾਮਲ ਹੋ ਜਾਂਦੇ ਨੇ ਜਿਹੜੇ ਕਿ ਫਿਰ ਉਸ ਸਾਰੇ ਨੂੰ, ਜਿਵੇਂ ਇਹਨਾਂ ਦਾ ਹਾਲਾਂ ਇੱਕ ਅੱਛਾ ਰਾਈਟਰ ਸੀ ਅੰਗਰੇਜ਼ੀ ਦਾ ਔਰ ਉਸ ਦਾ ਨਾਂ ਹੈ ਲੇਕਿਨ ਖੁਸ਼ਵੰਤ ਸਿੰਘ, ਉਹਨੇ ਆਪਣੇ ਇਲਸਟ੍ਰੇਟਿਡ ਵੀਕਲੀ ਦਾ ਜਦੋਂ ਐਡੀਟਰ ਬਣਿਆ ਤੇ ਉਹਨੇ ਇੱਕ ਜਿਹੜਾ ਕਾਲਮ ਪਰਮਾਨੈਂਟ ਸ਼ੁਰੂ ਕੀਤਾ ਸੰਤਾ ਬੰਤਾ। ਉਹ ਸਿੰਡੀਕੇਟਡ ਕਾਲਮ ਸੀ, ਕਈਆਂ 'ਚ ਛਪਦਾ ਸੀ। ਹੁਣ ਉਹ ਸੰਤਾ ਬੰਤਾ ਦੋਨਾਂ ਦੀਆਂ ਜਿਹੜੀਆਂ ਸ਼ਕਲਾਂ ਨੇ ਉਹ ਸਿੱਖ ਵਾਲੀਆਂ ਬਣਾਈਆਂ ਹੋਈਆਂ ਨੇ, ਕਿਉਂਕਿ ਸੰਤਾ ਸਿੰਘ ਬੰਤਾ ਸਿੰਘ ਇਹ ਪੰਜਾਬ ਦੇ ਪਹਿਲਾਂ ਕਾਮਨ ਨਾਂ ਸੀ। ਔਰ ਉਹਨਾਂ 'ਚ ਕੁਛ ਨਾ ਕੁਛ ਇਸ ਕਿਸਮ ਦੀ ਮਜ਼ਾਹੀਆ ਅੰਦਾਜ਼ ਦੇ ਵਿੱਚ ਗੱਲ ਦੇ ਨਾਲ ਇਹ ਦੱਸਣ ਦੀ ਕੋਸ਼ਿਸ਼ ਕਿ ਜਿਵੇਂ ਇਹਨਾਂ ਦੀ ਅਕਲ ਘੱਟ ਹੈ। ਔਰ ਇਹੀ ਗੱਲ ਅਸੀਂ ਜਦੋਂ ਸਕੂਲ ਟਾਈਮ ਦੇ ਵਿੱਚ ਵੀ ਸੁਣਦੇ ਰਹੇ, ਭਾਵੇਂ ਉਹ ਲੁਕ ਛਿਪ ਕੇ ਇੱਕ ਦੂਜੇ ਨੂੰ ਕਹਿੰਦੇ ਸੀ ਜੀ ਇਹ ਪਿੰਡ ਵਾਲਿਆਂ ਦੀ ਅਕਲ ਜਿਹੜੀ ਆ ਉਹ ਘੱਟ ਹੁੰਦੀ ਹੈ ਕਿਉਂਕਿ ਮੱਝ ਦਾ ਦੁੱਧ ਪੀਂਦੇ ਨੇ, ਔਰ ਉਹ ਕਿਉਂਕਿ ਕਾਲੀਆਂ ਗਾਵਾਂ ਦਾ ਦੁੱਧ ਪੀਣ ਵਾਲੇ ਆਪਣੇ ਆਪ ਨੂੰ ਹੁਣ ਤਾਂ ਗਊ ਮੂਤਰ ਪੀਣ ਨਾਲ ਹੀ ਆਪਣੀ ਇੰਟੈਲੀਜੈਂਸ ਵਧੀ ਦੱਸਦੇ ਨੇ। ਔਰ ਇਹ ਇੱਕ ਪਾਰਟ ਸੀ। ਔਰ ਇਹ ਜਿਹੜਾ ਅੱਜ ਵਰਤਾਰਾ ਹੈ ਉਹਦੇ ਥੱਲੇ ਬਹੁਤ ਸਾਰੇ ਐਂਗਲ, ਜਿਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਵੀ ਜਦੋਂ ਜਿਹੜੀ ਹੁਣ ਕਲਿੱਪ ਦਾ ਜ਼ਿਕਰ ਹੋ ਰਿਹਾ ਹੈ, ਹੁਣੇ ਵੀਰ ਸਾਡੇ ਕਰ ਰਹੇ ਸੀ ਕਿ ਵੀ ਰਾਜਸਥਾਨ ਦਾ ਇੱਕ ਕਿਸਾਨ ਜਿਹੜਾ ਉਹ ਆਪਣੇ ਇੰਟਰਵਿਊ 'ਚ ਕਹਿ ਰਿਹਾ ਕਿ ਵੀ ਜੇ ਇਹੀ ਸਭ ਕੁਛ ਹੈ ਤੇ ਫਿਰ ਮੈਂ ਵੀ ਖਾਲਿਸਤਾਨੀ। ਹੁਣ ਸਾਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਕਿ ਜੀ ਦੇਖੋ ਸਾਡਾ, ਪਰ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਕਿਵੇਂ ਇਸ ਸਾਰੇ ਦੇ ਵਿੱਚ ਜਿਹੜਾ ਸਾਡੀ ਸਟਰਗਲ ਦਾ ਨੈਰੇਟਿਵ ਹੈ, ਸਿੱਖ ਸਟਰਗਲ ਦਾ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਇੱਕ ਤਾਂ ਸਟੀਰੀਓਟਾਈਪ ਬਣਾਇਆ ਹੁੰਦਾ ਹੈ, ਦੂਸਰਾ ਹੁੰਦਾ ਹੈ ਕਿ ਇੱਕ ਤੁਸੀਂ ਲਫ਼ਜ਼ ਦੇ ਦੁਆਲੇ ਡਰਟ, ਖੌਫ ਔਰ ਹੇਟਰੇਟ ਉਹਨੂੰ ਬੁਣ ਦਿੰਦੇ ਹੋ, ਵੀਵ ਕਰ ਦਿੰਦੇ ਹੋ। ਔਰ ਫਿਰ ਤੁਸੀਂ ਜਿਹੜਾ ਦੁਸ਼ਮਣ ਹੈ ਉਹਨੇ ਜਦੋਂ ਤੁਹਾਨੂੰ ਲੋਅਰ ਕਰਨਾ ਹੈ ਤੇ ਉਹਨੂੰ ਐਜ਼ ਏ ਜਿਹੜਾ ਉਹ ਐਕੂਜ਼ੇਸ਼ਨ ਜਾਂ ਐਜ਼ ਏ ਅਬਿਊਜ਼ ਗਾਲ ਦੇ ਤੌਰ ਤੇ ਇਸਤੇਮਾਲ ਕਰਦਾ। ਔਰ ਜਿਹੜੇ ਅਸੀਂ ਬੜੇ ਆਪਣੇ ਆਪ ਨੂੰ ਕਲੀਨ ਬਣ ਕੇ ਬੈਠੇ ਹੁੰਦੇ ਆ, ਅਸੀਂ ਵੀ ਫਿਰ ਹੱਥ ਝਾੜ ਕੇ ਕਹਿੰਦੇ ਨਹੀਂ ਨਹੀਂ ਇਹ ਨਹੀਂ ਹੈ, ਸਾਨੂੰ ਇਵੇਂ ਕਿਹਾ ਜਾ ਰਿਹਾ, ਇਵੇਂ ਕਿਹਾ ਜਾ ਰਿਹਾ। ਔਰ ਅਸੀਂ ਇਸ ਸਟਰਗਲ 'ਚ ਵੀ ਇਹ ਦੇਖ ਰਹੇ ਹਾਂ ਕਿ ਕਿਵੇਂ ਇੱਕ ਪਾਸੇ ਤਾਂ ਜਿਹੜਾ ਬੀਜੇਪੀ ਦਾ ਕੱਲਾ ਉਹਨਾਂ ਦਾ ਬੋਧੀ ਮੀਡੀਆ ਹੀ ਨਹੀਂ, ਜਿਹੜੇ ਸਾਰੇ ਚੈਨਲਾਂ ਦਾ ਜ਼ਿਕਰ ਅਸੀਂ ਕੀਤਾ ਵੀ ਕਿਵੇਂ ਉਹ RSS ਜਾਂ ਬੀਜੇਪੀ ਦੇ ਬੌਟ ਓਵਰ ਨੇ, ਲੇਕਿਨ ਉਹਨਾਂ ਦੀਆਂ ਬੀਜੇਪੀ ਦਾ ਆਫੀਸ਼ੀਅਲ ਜਿਹੜਾ ਨੈਟਵਰਕ ਹੈ, ਉਹਨਾਂ ਦੇ ਸਪੋਕਸ ਪਰਸਨ ਜਾਂ ਜਿਹੜੇ ਟੀਵੀ ਦੇ ਉੱਤੇ ਉਹਨਾਂ ਦੀਆਂ ਮਾਈਆਂ ਔਰ ਬੜੇ ਬੜੇ ਟਿੱਕੇ ਲਾ ਕੇ ਮੱਥੇ ਤੇ ਡਿਬੇਟ 'ਚ ਬਿਠਾਈਆਂ ਹੁੰਦੀਆਂ ਜਾਂ ਦੂਸਰੀਆਂ, ਉਹ ਗੱਲ ਹੀ ਇੱਥੋਂ ਸ਼ੁਰੂ ਕਰਦੀਆਂ ਕਿ ਵੀ ਇਹ ਤਾਂ ਜਿਹੜਾ ਇਸ ਮੂਵਮੈਂਟ 'ਚ ਦਾ ਐਂਟਾਈ ਨੈਸ਼ਨਲ ਲੋਕ ਨੇ, ਇਹ ਖਾਲਿਸਤਾਨ ਦੀ ਗੱਲ ਵੀ ਹੋ ਰਹੀ ਹੈ, ਠੋਕ ਦਿਆਂਗੇ ਇਹ ਵੀ ਹੋ ਰਿਹਾ, ਜਿਹੜੇ ਉਸ ਸਾਰੇ ਨੂੰ ਹੁਣ
ਉਹਦੇ ਚ ਜਿਹੜਾ ਜਿਸ ਕਿਸਮ ਦਾ ਡਿਫੈਂਸ ਸਾਡੇ ਲੋਕ ਬਿਲਡ ਕਰ ਰਹੇ ਨੇ ਜਿਹੜੇ ਦੂਸਰੇ, ਉਹ ਆਪਣੇ ਹੱਥ ਧੋ ਕੇ ਨਾ 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 ਜੀ ਅਸੀਂ ਖਾਲਿਸਤਾਨ ਨਾਲ ਇਹਦਾ ਕੋਈ ਤਾਲੁਕ, ਇਹ ਤਾਂ ਜੀ ਮੈਂ ਕਿਸਾਨਾਂ ਦਾ ਔਰ ਅਸੀਂ ਸਿਰਫ ਇਹ 3 ਵਾਪਸ ਹੋ ਜਾਣ, ਇਹ ਬਿਲਕੁਲ ਅਸੀਂ ਹੁਣ ਉਹ ਤੁਹਾਡੀ ਡਿਨਾਇਲ ਨੂੰ ਅੱਗੋਂ ਕਹਿਣਗੇ ਜਾਂ ਕਹਿੰਦੇ ਨੇ ਕਿ ਜੀ। ਔਰ ਮੈਂ ਕੱਲ ਇੱਕ ਕਿਸੇ ਸਿੱਖ ਨਾਮ ਵਾਲੇ ਨੂੰ ਹੀ, ਉਹਨੇ ਰਾਈਟਰ ਹੈ ਕੋਈ ਪਤਾ ਨਹੀਂ ਅਮਨਦੀਪ ਸੰਧੂ ਕੇ ਕੀ, ਉਹਨੂੰ ਉਹ ਆਰਫਾ ਸ਼ੇਰਵਾਨੀ ਲੈ ਕੇ ਆਈ ਆਪਣੇ ਡਿਸਕਸ਼ਨ ਦੇ ਵਿੱਚ, ਤੇ ਉਹ ਸਗੋਂ ਕਿਉਂਕਿ ਜਦੋਂ ਆਰਫਾ ਉਹਨੂੰ ਸਾਰੇ ਸੀਨ ਨੂੰ ਬਿਆਨ ਕਰ ਰਹੀ ਹੈ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਉਹਨਾਂ ਦੇ ਮਿਨਿਸਟਰ, MP ਇੰਗਲੈਂਡ ਵੀ ਉਹ ਡਾਇਸਪੋਰਾ ਸਿੱਖ ਲਫ਼ਜ਼ ਇਸਤੇਮਾਲ ਕਰ ਰਹੀ ਹੈ ਵੀ ਇੰਨੀ ਹਮਾਇਤ ਚ ਆਏ ਨੇ ਜਾਂ ਦੂਸਰੇ ਨੇ, ਤੇ ਉਹ ਜਿਹੜਾ ਅੱਗੇ ਵੱਧ ਕੇ ਕਹਿੰਦਾ ਨਹੀਂ ਨਹੀਂ ਇਹ ਖਾਲਿਸਤਾਨ ਨਾਲ ਇਹਦਾ ਕੋਈ ਨਹੀਂ ਹੈ, ਇਹਦਾ ਨੈਰੇਟਿਵ ਇਹ ਹੈ, ਉਹ ਕਨਫਿਊਜ਼ਡ ਬੰਦਾ ਹੈ। ਲੇਕਿਨ ਇਹ ਪ੍ਰਭਾਵ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਇਸ ਮੂਵਮੈਂਟ ਦੇ ਲਈ ਜਿਹੜਾ ਹੈ ਉਹ ਖਾਲਿਸਤਾਨ ਇੱਕ ਸ਼ੂਦਰ ਹੋਏ, ਲਫ਼ਜ਼ ਵੀ ਜਿਵੇਂ ਇੱਕ ਗਾਲ ਹੋਏ, ਔਰ ਇਹਦੇ ਨਾਲ ਔਰ ਇਹ ਵਰਤਾਰਾ ਬੇਸ਼ੱਕ ਜਦੋਂ ਅਸੀਂ ਦੇਖ ਰਹੇ ਹਾਂ, ਤੁਸੀਂ ਵੀ ਕਿਹਾ ਕਿ ਦੁਨੀਆ ਭਰ 'ਚ ਜਿਹੜੇ ਪ੍ਰੋਟੈਸਟ ਨੇ, ਕਾਰ ਰੈਲੀਜ਼ ਨੇ, ਬੜਾ ਜ਼ਬਰਦਸਤ ਪਾਰਟ ਹੈ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਇੱਥੇ ਵੀ ਅਸੀਂ ਉਹਨਾਂ ਲੋਕਾਂ ਨੂੰ ਦੇਖ ਰਹੇ ਹਾਂ, ਉਹ ਉਹਨਾਂ ਦੇ ਵਿੱਚ ਬੇਸ਼ੱਕ ਜਿਹੜੇ ਫਰੰਟ ਦੇ, ਕਿਉਂਕਿ ਬਹੁਤ ਸਾਰੇ ਇਹ ਜਿਹੜੇ ਜਿਵੇਂ ਮੈਂ ਕਿਹਾ ਸੀ ਅਰਬ ਸਪਰਿੰਗ ਵਾਂਗ ਸੋਸ਼ਲ ਮੀਡੀਆ ਦੇ ਇਸਤੇਮਾਲ ਨਾਲ ਨੌਜਵਾਨ ਆ ਰਹੇ ਨੇ ਸੈਂਕੜਿਆਂ ਦੀ ਗਿਣਤੀ 'ਚ, ਉਹ ਤੁਸੀਂ ਸ਼ਕਲਾਂ ਉਹਨਾਂ ਦੀਆਂ ਪਹਿਲਾਂ ਕਦੇ ਨਹੀਂ ਦੇਖੀਆਂ ਕਿਸੇ ਦੇ ਵੀ, ਉਹ ਚੰਗੀ ਗੱਲ ਹੈ ਕਿ ਉਹਨਾਂ ਨੇ ਆਪਣੀਆਂ ਜੜ੍ਹਾਂ ਦੀ ਕਸ਼ਿਸ਼ ਮਹਿਸੂਸ ਕੀਤੀ ਹੈ। ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਬਹੁਤ ਵਾਰ ਅਸੀਂ ਕਹਿੰਦੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਜੀ, ਜ਼ਰੂਰ ਆਉਣਾ ਚਾਹੀਦਾ। ਕੁਝ ਜਿਹੜੇ ਨੇ ਕਹਿੰਦੇ ਜੀ ਯੰਗ ਬਲੱਡ, ਇਹ ਵੀ ਬੜੀ ਜ਼ਰੂਰੀ ਗੱਲ ਹੈ। ਪਰ ਕਦੇ ਇਹ ਵੀ ਦੇਖੋ ਕਿ ਇਹਨਾਂ ਬਿਲਕੁਲ ਅਨਸਸਪੈਕਟਿੰਗ ਨੌਜਵਾਨਾਂ ਨੂੰ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਮੈਲ ਨਹੀਂ ਹੈ, ਜਿਹੜੇ ਇਮਾਨਦਾਰੀ ਦੇ ਨਾਲ ਕੁਝ ਕਰਨ ਦੀ ਚਾਹਨਾ 'ਚ ਨੇ, ਕਿ ਉਹਨਾਂ ਨੂੰ ਕੰਟਰੋਲ ਕੌਣ ਕਰ ਰਿਹਾ? ਕਿਤੇ ਇਹ ਤਾਂ ਨਹੀਂ ਕਿ ਉਹਨਾਂ ਨੂੰ ਇਸ ਬਹਾਨੇ ਨਾਲ, ਜਿੱਥੇ ਇੱਕ ਪਾਸੇ ਉਹਨਾਂ ਦੀ ਕੁਝ ਕਰਨ ਦੀ ਭਾਵਨਾ ਨੂੰ ਵੀ ਇਸਤੇਮਾਲ ਕੀਤਾ ਜਾ ਰਿਹਾ ਕਿ ਜੀ ਦੇਖੋ ਅਸੀਂ ਪ੍ਰੋਟੈਸਟ ਕੀਤਾ, 500 ਆ ਗਿਆ, 1000 ਆ ਗਿਆ, ਘੇਰ ਰਿਹਾ, ਪਰ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਟ੍ਰੇਨ ਕੀਤਾ ਜਾ ਰਿਹਾ ਕਿ ਇਹ ਗੱਲ ਨੂੰ ਯਕੀਨੀ ਬਣਾਉਣਾ ਕਿ ਖਾਲਿਸਤਾਨ ਦੀ ਗੱਲ ਨਾ ਹੋਏ ਵਿੱਚ। ਹਾਲਾਂ ਅਸੀਂ ਜਿਵੇਂ ਕੱਲ ਵੀ ਕਿਹਾ ਸੀ ਕਿ ਜਿਹੜੇ ਖਾਲਿਸਤਾਨੀ ਐਕਟਿਵਿਸਟ ਪਿਛਲੇ 30-35 ਸਾਲ ਤੋਂ ਲੱਗੇ ਹੋਏ ਨੇ, ਜਿਨ੍ਹਾਂ ਨੇ ਉਹਨਾਂ ਦਿਨਾਂ 'ਚ ਵੀ ਜਦੋਂ ਕੋਈ ਹਾਂ ਦਾ ਨਾਰਾ ਮਾਰਨ ਵਾਲਾ ਰਾਊਂਡ ਨਹੀਂ ਸੀ ਪੈਂਦੀਆਂ ਬਰਫਾਂ ਦੇ ਵਿੱਚ ਜਾਂ ਦੂਜੇ, ਮੈਂ 1991 ਤੋਂ ਦੇਖਦਾ ਜਦੋਂ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣਿਆ, ਪਹਿਲਾ ਪ੍ਰੋਟੈਸਟ UN 'ਚ ਉਹਦੇ ਖਿਲਾਫ ਹੋਇਆ, ਔਰ ਮੈਂ ਉਦੋਂ ਅਜੇ ਕੈਲੀਫੋਰਨੀਆ ਤੋਂ ਫਲਾਈ ਕਰਕੇ ਆਇਆ, ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਇਹ ਇੱਕ ਰੁਝਾਨ ਬਣਦਾ ਜਾ ਰਿਹਾ ਹੈ ਕਿ ਈਵਨ ਉਸ ਸਾਰੀ ਮਿਹਨਤ ਨੂੰ ਜਿਹੜੇ ਪਿਛਲੇ ਦੌਰ ਦੇ ਖਾਲਿਸਤਾਨੀ ਐਕਟਿਵਿਸਟ ਨੇ ਕੀਤੀ ਆਪਣੇ ਪਰਿਵਾਰਾਂ ਦੇ ਨਾਲ, ਛੋਟੇ-ਛੋਟੇ ਬੱਚਿਆਂ ਦੇ ਨਾਲ, ਉਦੋਂ ਮੈਂ ਦੇਖਿਆ ਵੀ ਛੋਟੇ-ਛੋਟੇ ਬੱਚੇ 6-6 ਮਹੀਨੇ ਦੇ ਸਾਲ, ਤੇ ਮਾਵਾਂ ਜਿਹੜੀਆਂ ਨੇ ਉਹਨਾਂ ਨੇ ਉਹਦੇ 'ਚ ਸਟਰੋਲਰ ਕਹਿੰਦੇ ਨੇ, ਉਹਦੇ 'ਚ ਉਹ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੁੰਦੀਆਂ ਸੀ ਸਾਰੇ ਪਰਿਵਾਰਾਂ ਨਾਲ। ਸੋ ਜਿਨ੍ਹਾਂ ਨੇ ਇਸ ਲੈਵਲ ਤੱਕ ਇਸ ਸਟਰਗਲ ਨੂੰ ਲਿਆਂਦਾ, ਅੱਜ ਆਲ ਆਫ ਏ ਸਡਨ ਇਸ ਫਾਰਮਰ ਸਟਰਗਲ ਦੇ ਨਾਂ ਥੱਲੇ ਉਹ ਘਾਗ ਕਿਸਮ ਦੇ ਲੋਕ, ਜਿਨ੍ਹਾਂ ਦੇ ਐਮਬੈਸੀਆਂ, ਕੌਂਸੂਲੇਟਾਂ ਦੇ ਨਾਲ ਜਿਹੜੇ ਨੇ ਤਾਰ ਜੁੜੇ ਹੋਏ ਨੇ, ਜਿਹੜੇ ਹਰ ਮੌਕੇ ਦੀ ਭਾਲ 'ਚ ਰਹਿੰਦੇ ਨੇ ਕਿ ਉਹਨਾਂ ਨੇ ਕਿਸ ਸਿਚੁਏਸ਼ਨ 'ਚ ਜੰਪ ਕਰਕੇ ਜਿਹੜਾ ਉਹ ਕਿਵੇਂ ਉਹਦਾ ਫਾਇਦਾ ਲੈਣਾ ਹੈ। ਜੇ ਬਰਗਾੜੀ ਦਾ ਮੋਰਚਾ ਸੀ ਤਾਂ ਉਹਦੇ 'ਚ ਆ ਕੇ ਵੜ ਗਏ, ਜੇ ਬੀਬੀ ਪਰਮਜੀਤ ਕੌਰ ਖਾਲੜਾ ਖਲੋਤੀ ਤੇ ਆਲ ਆਫ ਏ ਸਡਨ ਸਾਰੇ ਹਿਊਮਨ ਰਾਈਟ ਐਕਟਿਵਿਸਟ ਬਣ ਗਏ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਸਾਰੇ ਜਿਹੜੇ ਨੇ ਉਹ ਤਬਦੀਲੀ ਦੇ ਝੰਡਾ ਬਰਦਾਰ ਬਣ ਗਏ। ਉਸ ਤੋਂ ਪਹਿਲਾਂ ਉਹੀ ਚਿਹਰੇ ਜਦੋਂ ਮਨਪ੍ਰੀਤ ਬਾਦਲ ਜਿਹੜਾ ਆਪਣਾ ਪੰਜਾਬ ਦੇ ਨਾਂ ਥੱਲੇ ਕਿਹੜੀ ਉਹਨੇ ਇੱਕ ਪਾਰਟੀ ਬਣਾਈ ਸੀ, ਉਹਦੇ ਸਾਰੇ ਇਕੱਠਾਂ ਦੇ ਵਿੱਚ ਇੱਥੇ ਬੜੇ ਬੜੇ ਹੋ ਕੇ ਪੈਸੇ ਇਕੱਠੇ ਕਰਨ 'ਚ ਵੀ ਅੱਗੇ ਸੀ। ਇਹ ਜਿੰਨੇ ਮੈਂ ਗਿਣਾਏ ਨੇ, ਇਹਨਾਂ 'ਚ ਵੀ ਉਹਨਾਂ ਦਾ ਜ਼ੋਰ ਇਹ ਰਿਹਾ ਕਿ ਕਿਤੇ ਖਾਲਿਸਤਾਨ ਦਾ ਨੈਰੇਟਿਵ ਨਾ ਬਣ ਜਾਏ, ਔਰ ਇਸ ਲਈ ਹਾਲਾਂ ਉਹਨਾਂ ਨੂੰ ਇਹ ਹੁੰਦਾ ਵੀ ਜਦੋਂ ਕੋਈ ਵੀ ਇੱਕ ਵੀ ਖਾਲਿਸਤਾਨੀ ਜਾ ਕੇ ਖਲੋ ਜਾਂਦਾ, ਬਹਿ ਜਾਂਦਾ, ਫਿਰ ਤਾਂ ਉਹਨਾਂ ਦਾ ਲਿਬੜਿਆ ਹੁੰਦਾ ਸਭ ਕੁਛ ਹੀ, ਉਹਨਾਂ ਨੂੰ ਹਿੰਮਤ ਤਾਂ ਨਹੀਂ, ਕਿਉਂਕਿ ਇਮਾਨਦਾਰੀ ਨਹੀਂ ਹੁੰਦੀ। ਅਸੀਂ ਨੌਜਵਾਨਾਂ ਦੇ ਪਰਸਪੈਕਟਿਵ ਨੂੰ, ਜਿਹੜੇ ਬੱਚੇ ਨੇ ਉਹਨਾਂ ਦੀ ਭਾਵਨਾ ਨੂੰ ਸੈਲੂਟ ਕਰਦੇ ਹਾਂ, ਪਰ ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਭਾਈ ਅੱਗੇ ਵੀ ਬਾਜ਼ੀ ਭਾਨੇ ਸ਼ਾਹ ਦੇ ਹਵਾਲੇ ਹੋਈ ਔਰ ਅਸੀਂ ਰਿਪੈਂਟ ਹੀ ਕਰਦੇ ਹਾਂ, ਔਰ ਹੁਣ ਵੀ, ਔਰ ਇਹ ਇੱਕ ਕਿਉਂਕਿ ਕੱਲ ਵੀ ਮੈਂ ਬੇਸ਼ੱਕ ਪਾਸਿੰਗ ਰੈਫਰੈਂਸ 'ਚ ਇਸ ਦੇ ਉੱਤੇ ਗੱਲ ਕੀਤੀ ਸੀ ਕਿਉਂਕਿ ਇਹ ਰੁਝਾਨ ਨਜ਼ਰ ਆਏ ਸੀ, ਔਰ ਅੱਜ ਬੇਸ਼ੱਕ ਬਹੁਤ ਚੰਗੀ ਐਕਟੀਵਿਟੀ ਸਾਡੇ ਕੋਲ 3 ਥਾਵਾਂ ਦੀ
ਰਿਪੋਰਟਿੰਗ ਹੈ ਡੀਟੇਲ ਦੇ ਵਿੱਚ, ਵੀਡੀਓਜ਼ ਵੀ ਨੇ, ਪਿਕਚਰਸ ਵੀ ਨੇ। ਇੱਕ ਵੱਡਾ ਔਰ ਇੱਕ ਪ੍ਰੋਟੈਸਟ ਜਿਹੜਾ ਆਟਵਾ ਦੇ ਵਿੱਚ ਹੋਇਆ ਕੈਨੇਡੀਅਨ ਹਾਈ ਕਮਿਸ਼ਨ ਦੇ ਬਾਅਦ, ਜਿਸ ਦਾ ਅਸੀਂ ਕੱਲ ਜ਼ਿਕਰ ਕੀਤਾ ਸੀ, ਈਸਟ ਕੋਸਟ ਦੀਆਂ ਸਿੱਖ ਸੰਗਤਾਂ ਸ਼ਾਮਲ ਹੋਈਆਂ ਸਾਡੀ ਟੈਕਨੀਕਲ ਟੀਮ ਨੇ। ਔਰ ਮੈਂ ਸਮਝਦਾ ਹਾਂ ਔਰ ਮੈਂ ਥੈਂਕਸ ਵੀ ਕਰਦਾ ਹਾਂ ਕਿ ਅਸੀਂ ਬੇਸ਼ੱਕ ਇਸ ਹਾਲਤ 'ਚ ਨਹੀਂ ਹੈ ਕਿ ਅਸੀਂ ਪ੍ਰੋਪਰ ਤੁਹਾਡੀਆਂ ਪੇਜ ਵੀ ਤੁਹਾਨੂੰ ਦੇ ਸਕੀਏ, ਪਰ ਤੁਹਾਨੂੰ ਵੀ ਤੁਹਾਡੇ ਅੰਦਰ ਪੰਥ ਦਾ, ਸਿੱਖੀ ਦਾ ਪਿਆਰ ਹੈ। ਤੁਸੀਂ ਸਮਝਦੇ ਹੋ ਕਿ ਭਾਈ ਇਹ ਜਿਹੜਾ ਪਲ ਹੈ ਇਹਦੇ 'ਚ ਆਪਣੀ ਕੌਮ ਦੇ ਨਾਲ ਔਰ ਕਿਸਾਨਾਂ ਦੀ ਇਸ ਐਜੀਟੇਸ਼ਨ ਨਾਲ ਖਲੋਣਾ, ਔਰ ਉਸ ਨੂੰ ਜਿਹੜਾ ਆਟਵਾ ਪ੍ਰੋਟੈਸਟ ਸੀ ਉਸ ਨੂੰ ਲਾਈਵ ਕਵਰ ਕੀਤਾ। ਔਰ ਬਹੁਤਿਆਂ ਨੂੰ ਸ਼ਾਇਦ ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਥੱਲੇ ਐ ਫੋਨ ਕਰਕੇ ਖਲੋ ਜਾਂਦੇ ਨੇ ਤੇ ਮੈਂ ਲਾਈਵ ਹੋ ਗਿਆ, ਉਹ ਸਮਝਦੇ ਨੇ ਵੀ ਟੀਵੀ ਦੇ ਉੱਤੇ ਕਿਸੇ ਚੀਜ਼ ਨੂੰ ਚਲਾਉਣਾ ਇਹ ਇਵੇਂ ਹੀ ਹੈ। ਨਹੀਂ, ਇੱਕ ਕਿਉਂਕਿ ਪ੍ਰੋਪਰ ਇੱਕ ਚੈਨਲ ਹੈ, ਚੈਨਲ ਦੇ ਉੱਤੇ ਜਾਣ ਦੇ ਲਈ ਫੀਡ ਤੁਸੀਂ ਸਟੂਡੀਓ ਦੇ ਵਿੱਚ ਇੱਕ ਤੁਹਾਡਾ ਬੰਦਾ ਹੁੰਦਾ ਹੈ, ਫਿਰ ਤੁਹਾਡਾ ਇੱਕ ਔਨ ਦਾ ਗਰਾਊਂਡ ਹੁੰਦਾ ਹੈ, ਉਹ ਰਸ਼ ਵੀ ਕਰ ਰਿਹਾ ਹੁੰਦਾ। ਜਦੋਂ ਤੁਸੀਂ ਕਾਰ ਰੈਲੀਜ਼ ਦੂਜਾ ਕਰਦੇ ਹੋ ਫਿਰ ਤੁਸੀਂ ਉਸ ਸਾਰੇ ਨੂੰ ਕਰਦੇ ਹੋ। ਔਰ ਇਹਦੀ ਇੱਕ ਪ੍ਰੋਸੈਸ ਜੇ ਤੁਸੀਂ ਸਟੂਡੀਓ ਦੇ ਉਸ ਦਿਨ ਦੇ ਰੈਂਟ ਤੋਂ ਲੈ ਕੇ ਪ੍ਰੋਪਰ ਦੇਖੋ ਤੇ ਇੱਕ ਲਾਈਵ ਇਵੈਂਟ ਕਰਨ ਦੇ ਲਈ $1500 ਮਿਨੀਮਮ ਕਾਸਟ ਹੁੰਦੀ ਹੈ, ਔਰ ਉਹ ਬੰਦੇ ਸਾਰੇ ਇਨਵੋਲਵ ਹੁੰਦੇ ਨੇ। ਲੇਕਿਨ ਮਤਲਬ ਜਿਹੜੇ ਅਦਰਵਾਈਜ਼ ਕਰਨ ਵਾਲੇ ਨੂੰ ਉਹਨੂੰ ਲੱਗਦਾ ਜੀ ਇਹ ਕੀ ਹੈ ਜੀ, ਇਹ ਤਾਂ ਅਸੀਂ ਉਹਦੇ ਤੇ ਕਰਤਾ। ਸੋ ਮੈਂ ਸਮਝਦਾ ਹਾਂ ਵੀ ਇਹ ਅਸੀਂ ਇਹ ਦੇਖ ਰਹੇ ਹਾਂ ਕਿ ਬਈ ਬਾਕੀ ਸਾਰੀਆਂ ਖਿਦਮਾਤ ਜਿਹੜੀਆਂ ਨੇ ਉਹ ਉਹੀ ਜਿਹੜੇ ਖਾਲਿਸਤਾਨੀ ਸਟਰਗਲ ਦੇ ਯੋਧੇ ਨੇ, ਜਿਹੜੇ ਵੈਟਰਨ ਨੇ, ਉਹ ਪ੍ਰੋਵਾਈਡ ਕਰਦੇ ਨੇ। ਪਰ ਅੱਜ ਇਹ ਜਿਹੜਾ ਇੱਕ ਰੁਝਾਨ ਹੈ ਕਿ ਜੀ ਇਹ ਪਾਸੇ ਕਰੋ, ਔਰ ਇਹ ਦਿੱਲੀ ਦੇ ਹਵਾਲੇ ਨਾਲ ਵੀ, ਹਾਲਾਂਕਿ ਸਾਡੀਆਂ ਧਿਰਾਂ ਉੱਥੇ ਜਿਹੜੀਆਂ ਉਹ ਵਿਚਾਰੀਆਂ ਬੜੇ ਸਬਰ ਤੋਂ ਕੰਮ ਲੈ ਰਹੀਆਂ, ਜਦੋਂ ਕਿ ਉੱਥੇ ਕਾਮਰੇਡੀ ਲਾਣ ਹੈ, ਇੱਥੇ ਇੰਡੀਅਨ ਐਮਬੈਸੀਆਂ, ਕੌਂਸਲੇਟਾਂ ਔਰ ਜਿਹੜੇ ਮੌਕਾ ਪ੍ਰਸਤੀ ਦੇ ਵਿੱਚ ਆ ਕੇ ਓਪਰਚੁਨਿਸਟਿਕ ਪੋਲਿਟਿਕਸ ਕਰਦੇ ਨੇ। ਕਿਉਂਕਿ ਇੱਥੇ ਇਹ ਨਹੀਂ ਹੈ ਵੀ ਕਿਸੇ ਨੇ ਅੱਗੇ ਹੋ ਕੇ ਤੁਹਾਡੇ ਤੋਂ ਸਟੇਜ ਖੋਹ ਲੈਣੀ ਹੈ ਜਾਂ ਉਹਨਾਂ ਨੇ ਆਪਣਾ ਤੁਸੀਂ ਆਪਣਾ ਨੈਰੇਟਿਵ ਦਿਓ, ਪਰ ਇੱਥੇ ਤਾਂ ਅਮਰੀਕਾ ਵਰਗੇ ਮੁਲਕ 'ਚ ਜਾਂ ਕੈਨੇਡਾ ਵਰਗੇ ਮੁਲਕ 'ਚ ਬਹਿ ਕੇ ਤੁਸੀਂ ਕਿਸੇ ਨੂੰ ਦੱਸੋਗੇ ਵੀ ਉਹਨੇ ਖਾਲਿਸਤਾਨ ਦਾ ਝੰਡਾ ਨਹੀਂ ਚੁੱਕਣਾ ਜਾਂ ਉਹਨੇ ਖਾਲਿਸਤਾਨ ਦਾ ਨਾਰਾ ਨਹੀਂ ਮਾਰਨਾ, ਤੁਸੀਂ ਨਾ ਮਾਰੋ। ਤੁਹਾਨੂੰ ਕੌਣ ਕਹਿੰਦਾ, ਤੁਸੀਂ ਮੂੰਹ 'ਚ ਘੁੰਗੜੀਆਂ ਪਾ ਲਓ ਜਦੋਂ ਕੋਈ ਖਾਲਿਸਤਾਨ ਕਹਿੰਦਾ। ਲੇਕਿਨ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਇਸ ਸਾਰੀ ਮੂਵਮੈਂਟ ਦਾ ਬੀਤੇ ਦੀਆਂ ਵੀ ਔਰ ਕੱਲ ਨੂੰ ਵੀ ਜਿਹੜੀ ਪੰਜਾਬ ਦੀ ਧਰਤੀ ਦੇ ਜਾਇਜ਼ ਨੂੰ ਚੁੱਕਣਗੇ, ਉਹਦੀਆਂ ਜੜ੍ਹਾਂ ਸਿੱਖੀ ਦੇ ਵਿੱਚ ਨੇ, ਡੀਪ ਨੇ। ਔਰ ਜਿਵੇਂ ਮੈਂ ਦੱਸਿਆ ਕਿ ਉਸ ਆਟਵਾ ਦੇ ਪ੍ਰੋਟੈਸਟ ਨੂੰ ਜਿਹੜਾ ਲਾਈਵ ਕਵਰ ਕੀਤਾ, ਇਸੇ ਤਰ੍ਹਾਂ ਸ਼ਿਕਾਗੋ, ਜਿੱਥੇ ਸਾਰੇ ਹੀ ਇਕੱਲਾ ਜਦੋਂ ਅਸੀਂ ਸ਼ਿਕਾਗੋ ਕਹਿੰਦੇ ਆ ਉਹ ਸ਼ਿਕਾਗੋ ਜਾਂ ਉਹਦਾ ਸਬਰਬ ਨਹੀਂ ਹੁੰਦਾ, ਇੰਡੀਆਨਾ ਵੀ ਹੈ, ਮਿਸ਼ੀਗਨ ਵੀ ਹੈ, ਨਾਲ ਲੱਗਦੀਆਂ ਬਾਕੀ ਸਟੇਟਾਂ ਦੇ ਵੀ ਜਿਹੜੇ ਸਾਰੇ ਵੀਰ ਭੈਣਾਂ ਸ਼ਾਮਲ ਹੁੰਦੇ ਨੇ। ਜਿਵੇਂ ਭਾਈ ਗੁਰਦੇਵ ਸਿੰਘ ਹੋਰਾਂ ਨੇ ਵੀ ਰਿਪੋਰਟ ਕੀਤਾ ਕਿ ਵੀ ਉੱਥੇ ਕਿਵੇਂ ਹੋਇਆ, ਕੀ ਹੋਇਆ। ਦਰਸ਼ਕ ਸਕਰੀਨ ਦੇ ਉੱਤੇ ਬੈਕਗਰਾਊਂਡ 'ਚ ਪਿਕਚਰਸ ਵੀ ਦੇਖ। ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਔਰ ਇੰਡੀਆਨਾ ਤੋਂ ਗਿਆ ਪੂਰਾ ਜਥਾ, ਪੂਰੇ ਪਰਿਵਾਰਾਂ ਦੇ ਨਾਲ ਗਏ, ਔਰ ਕਿਵੇਂ ਝੰਡੇ ਵੀ ਨੇ, ਖਾਲਿਸਤਾਨ ਦੇ ਵੀ ਨੇ, ਦੂਸਰਾ ਵੀ ਹੈ। ਹਾਲਾਂਕਿ ਹਰ ਥਾਂ ਜਿਵੇਂ ਮੈਂ ਕਿਹਾ ਵੀ ਇੱਕ ਤਬਕਾ ਡਾਇਰੈਕਟਲੀ ਤਾਂ ਡੇਅਰ ਨਹੀਂ ਕਰਦੇ, ਲੇਕਿਨ ਉਹ ਇਹ ਕਹਿਣ ਦੀ ਕੋਸ਼ਿਸ਼ ਨਹੀਂ ਇਹਨੂੰ ਬਸ ਇੱਥੇ ਕਿ ਰੱਖੋ ਤੁਸੀਂ, ਜੇ ਇਹਨੂੰ ਫਾਰਮਰਸ ਤੱਕ ਰੱਖੋ। ਔਰ ਇਸੇ ਤਰ੍ਹਾਂ ਵਾਸ਼ਿੰਗਟਨ DC, ਹਾਲਾਂਕਿ ਜਿਵੇਂ ਸਾਰੇ ਸੋਸ਼ਲ ਨੈਟਵਰਕ ਤੇ ਨੌਜਵਾਨਾਂ ਨੇ ਕੰਮ ਕੀਤਾ, ਬਹੁਤ ਜ਼ੋਰਦਾਰ ਜਿਹੜਾ ਪ੍ਰੋਟੈਸਟ ਸੀ। ਔਰ ਜਿਵੇਂ ਸਾਡੇ ਵੀਰ ਨਰਿੰਦਰ ਸਿੰਘ ਜੀ ਔਰ ਬਲਵਿੰਦਰ ਸਿੰਘ ਚੱਠਾ ਦੱਸ ਰਹੇ ਸੀ ਕਿ ਵੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਸੀ, ਲੇਕਿਨ ਉੱਥੇ ਵੀ ਇਹ ਟ੍ਰੈਂਡ ਦੇਖਣ ਦੇ ਵਿੱਚ ਆਇਆ। ਹਾਲਾਂਕਿ ਭਾਈ ਨਰਿੰਦਰ ਸਿੰਘ ਹੋਰਾਂ ਨੇ ਐਡਰੈਸ ਵੀ ਕੀਤਾ ਔਰ ਆਪਣਾ ਨੈਰੇਟਿਵ ਵੀ ਦਿੱਤਾ, ਲੇਕਿਨ ਇਹ ਰੁਝਾਨ ਜਿਹੜਾ ਹੈ, ਮੈਂ ਬਹੁਤ ਵਾਰੀ ਬਾਰ-ਬਾਰ ਇਹ ਗੱਲ ਦੇ ਉੱਤੇ ਇਸ ਲਈ ਐਮਫਸਾਈਜ਼ ਕਰ ਰਹੇ ਕਿ ਇਹਨੂੰ ਠੱਲਣ ਦੀ ਲੋੜ ਹੈ, ਕਿਉਂਕਿ ਇਹ ਬੱਚੇ ਨੇ, ਵਲਨਰੇਬਲ ਨੇ, ਇਹਨਾਂ ਨੂੰ ਕੋਈ ਪਤਾ ਨਹੀਂ ਹੈ। ਔਰ ਇਹਨਾਂ ਨੂੰ ਇੱਕ ਪਾਸੇ ਤਾਂ ਨੈਰੇਟਿਵ ਸਰਕਾਰੀ ਰਿਹਾ ਹੁਣ ਤੱਕ ਕਿ ਜੀ ਜਿਹਦੇ ਥੱਲੇ ਉਹਨਾਂ ਨੇ ਖਾਲਿਸਤਾਨ ਦਾ ਮਤਲਬ ਦਹਿਸ਼ਤਗਰਦ ਔਰ ਡਰਾਇਆ ਪਹਿਲਾਂ, ਔਰ ਇਹ ਨੈਰੇਟਿਵ ਇਹ ਨਹੀਂ ਹੈ ਹੁਣ ਖਾਲਿਸਤਾਨ ਦਾ ਬਣਿਆ। ਜੇ ਤੁਸੀਂ ਪ੍ਰੀ 84 ਦੇਖੋ ਨੈਰੇਟਿਵ ਕਿਵੇਂ ਬਣਾਇਆ ਜਾਂਦਾ ਹੈ, ਜਦੋਂ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਐਡਰੈਸ ਕਰਦੇ ਸੀ ਤਾਂ ਉਹਨਾਂ ਦੇ ਨਾਲ ਉਹਨਾਂ ਨੇ ਫੰਡਾਮੈਂਟਲਿਸਟ ਲਫ਼ਜ਼ ਲਾ ਦਿੱਤਾ। ਜਦੋਂ ਲੌਂਗੋਵਾਲ ਨੂੰ ਐਡਰੈਸ ਕਰਦੇ ਸੀ ਤੇ ਉਹਦੇ ਨਾਲ ਮੋਡਰੇਟ ਲਾ ਦਿੱਤਾ, ਵੀ ਸਿੱਖਾਂ 'ਚ 2 ਸੈਕਸ਼ਨ ਕ੍ਰੀਏਟ ਕਰ ਦਿੱਤੇ। ਇਹ ਸਾਰਾ ਮੀਡੀਆ ਦੇ ਥੱਲੇ ਇੱਕ ਨੈਰੇਟਿਵ ਬਿਲਟ ਕੀਤਾ ਗਿਆ ਕਿ ਜੀ ਮੋਡਰੇਟ ਸਿੱਖ ਲੀਡਰ ਹਰਚੰਦ ਸਿੰਘ ਲੌਂਗੋਵਾਲ।
ਔਰ ਫੰਡਾਮੈਂਟਲਿਸਟ ਸਿੱਖ ਲੀਡਰ ਜਰਨੈਲ ਸਿੰਘ ਭਿੰਡਰਾਂਵਾਲੇ, ਇਹਨੂੰ ਬਿਲਡ ਕੀਤਾ ਗਿਆ ਇਹ ਪੋਲੀਟੀਕਲ ਅਰੀਨਾ 'ਚ ਕਿ ਜੀ ਜਿਵੇਂ ਹਾਲਾਂ ਦੋਨੋਂ ਹੀ ਲੌਂਗੋਵਾਲ ਵੀ ਔਰ ਭਿੰਡਰਾਂਵਾਲੇ ਵੀ ਧਰਮਯੁੱਧ ਮੋਰਚੇ ਦੇ ਲੀਡਰ ਸੀ ਔਰ ਉਸ ਮੂਵਮੈਂਟ ਦਾ ਨੈਰੇਟਿਵ ਅਨੰਦਪੁਰ ਸਾਹਿਬ ਦਾ ਮੋਰਚਾ ਸੀ, ਅਨੰਦਪੁਰ ਸਾਹਿਬ ਦਾ ਮਤਾ ਸੀ ਜਿਸ ਦੇ ਲਈ ਧਰਮਯੁੱਧ ਮੋਰਚਾ ਸੀ। ਕਿਸੇ ਨੇ ਖਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ ਹੋਈ। ਸੰਤ ਭਿੰਡਰਾਂਵਾਲਿਆਂ ਦੇ ਜਿਹੜੇ ਖਾਲਿਸਤਾਨ ਪ੍ਰਤੀ ਕਲੋਜ਼ੈਸਟ ਲਫ਼ਜ਼ ਨੇ ਜਿਹੜੇ ਅਸੀਂ ਅਕਸਰ ਦੁਹਰਾਉਂਦੇ ਹਾਂ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਇਹ ਇਹਨਾਂ ਨੇ ਦੇਖਣਾ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ, ਪਰ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ। ਜਿਸ ਦਿਨ ਭਾਰਤੀ ਹਕੂਮਤ ਦੇ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਹੁਣ ਇਹਦੇ ਬਾਵਜੂਦ 82 ਤੋਂ 84 ਦੇ ਵਿਚਾਲੇ ਸੰਤ ਭਿੰਡਰਾਂਵਾਲਿਆਂ ਨੂੰ ਪਾਕਿਸਤਾਨ ਨਾਲ ਜੋੜ ਕੇ ਕਿ ਜੀ ISI ਦਾ ਸਿਨਿਸਟਰ ਪਲਾਨ, ਖਾਲਿਸਤਾਨ ਦਾ ਨੈਰੇਟਿਵ, ਹੁਣ ਉਦੋਂ ਤਾਂ ਉਹਨਾਂ ਨੂੰ ਨੈਰੇਟਿਵ ਦੇਣ ਦੇ ਵਿੱਚ ਉਹਨਾਂ ਔਰ ਇਸ ਟਰਮੀਨੋਲੋਜੀ 'ਚ ਪੋਲੀਟੀਕਲ ਉਹਨਾਂ ਨੇ ਰੱਖਿਆ ਫੰਡਾਮੈਂਟਲਿਸਟ ਮੋਡਰੇਟ। ਫਿਰ ਤੁਸੀਂ ਪੋਸਟ 84 ਬਾਹਰ ਦੇਖੋ ਜਿੱਥੇ ਡਾਇਸਪੋਰਾ ਮੂਵਮੈਂਟ ਜ਼ੋਰ ਨਾਲ ਬਿਲਟ ਹੋਈ, ਗੁਰੂ ਨਾਨਕ ਸਿੱਖ ਟੈਂਪਲ ਸਰੀ ਵੈਨਕੂਵਰ ਦੇ ਵਿੱਚ ਜਿੱਥੇ ਪਹਿਲਾ ਜਿਹੜਾ ਸਿਧਾਂਤਕ ਗੱਲ ਸ਼ੁਰੂ ਹੋਈ ਕਿ ਲੰਗਰ ਪੰਗਤ ਦੇ ਵਿੱਚ ਬਹਿ ਕੇ ਛਕਣ ਦੀ ਮਰਿਆਦਾ ਹੈ, ਅਸੀਂ 5 ਸਦੀਆਂ ਤੋਂ ਜਿਹੜਾ ਉਹ ਪੰਗਤ 'ਚ ਬੈਠਦੇ ਹਾਂ। ਇਸ਼ੂ ਖੜਾ ਹੋ ਗਿਆ ਕੁਰਸੀਆਂ ਦੇ ਉੱਤੇ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ, ਜਿਨ੍ਹਾਂ 'ਚ ਸੀ ਉਹਨਾਂ 'ਚੋਂ ਚੁਕਾਇਆ ਗਿਆ। ਫਿਰ ਧਾਰਮਿਕ ਅਰੀਨਾ ਦੇ ਵਿੱਚ ਇਹ ਨੈਰੇਟਿਵ ਬਣਾ ਦਿੱਤਾ ਕਿ ਜਿਹੜੇ ਪੰਗਤ 'ਚ ਬਹਿ ਕੇ ਪਰੰਪਰਾ ਦੇ ਮੁਤਾਬਕ ਲੰਗਰ ਛਕਣ ਦੀ ਵਜ਼ਾਹਤ ਕਰਦੇ ਸੀ ਉਹ ਫੰਡਾਮੈਂਟਲਿਸਟ ਬਣਾ ਦਿੱਤੇ ਤੇ ਜਿਹੜੇ ਕੁਰਸੀਆਂ ਤੇ ਬਹਿ ਕੇ ਖਾਣ ਨੂੰ ਕਹਿੰਦੇ ਸੀ ਉਹ ਮੋਡਰੇਟ ਬਣਾ ਦਿੱਤੇ। ਹੁਣ ਉਹੀ ਔਰ ਫਿਰ ਦੱਬ ਕੇ ਅਗਲੇ 3-4 ਸਾਲ ਕੈਨੇਡਾ 'ਚ ਵੀ ਨਹੀਂ, ਅਮਰੀਕਾ 'ਚ ਕਿੰਨੀਆਂ ਥਾਵਾਂ ਤੇ ਕੁਰਸੀਆਂ ਵਾਲੇ ਤੱਪੜਾਂ ਵਾਲੇ ਇਹ ਟਰਮੀਨੋਲੋਜੀ, ਪਰ ਤੁਸੀਂ ਮੀਡੀਆ ਦਾ ਔਰ ਡਿਸਕਸ਼ਨ ਦੇਖੋਗੇ ਫੰਡਾਮੈਂਟਲਿਸਟ ਵਰਸਸ ਮੋਡਰੇਟਸ ਕਿ ਜੀ ਇਹ ਦੇਖੋ ਇਹ ਅਜੇ ਵੀ ਇੱਥੇ ਇੰਨੀ ਠੰਡ ਹੁੰਦੀ ਹੈ ਜੀ ਜੇ ਕੋਈ ਕੁਰਸੀ ਤੇ ਬਹਿ ਗਿਆ ਫਿਰ ਕੀ ਹੋ ਗਿਆ, ਇਹ ਤਾਂ ਜ਼ਮੀਨ ਤੇ, ਇਹ ਫੰਡਾਮੈਂਟਲਿਸਟ ਹੈ। ਸੋ ਮਤਲਬ ਇਹ ਨੈਰੇਟਿਵ ਇੰਪੋਰਟੈਂਟ ਹੁੰਦੇ ਨੇ ਔਰ ਜਦੋਂ ਤੱਕ ਸਾਨੂੰ ਸਮਝ ਆਉਂਦੀ ਹੈ ਕਿ ਵੀ ਇਹ ਕੀ ਬਣਿਆ ਉਦੋਂ ਤੱਕ ਜਿਹੜਾ ਉਹ ਸਰਕਾਰ ਨੇ ਤੁਹਾਡੀ ਕਮਿਊਨਿਟੀ ਨੂੰ ਡਿਵਾਈਡ ਕੀਤਾ ਹੁੰਦਾ ਹੈ, ਫਰਦਰ ਡਿਵੀਜ਼ਨ। ਹੁਣ ਗੱਲ ਇੱਕ ਬੜੀ ਸਿੱਧੀ ਜਿਹੀ ਹੈ। ਔਰ ਮੈਨੂੰ ਯਾਦ ਹੈ ਕਿ ਜਦੋਂ ਪਾਕਿਸਤਾਨ ਨੇ 20 ਨਿਊਕਲੀਅਰ ਧਮਾਕੇ ਕੀਤੇ ਭਾਰਤ ਦੇ ਜਿਹੜਾ ਉਹ ਪੋਖਰਾਨ 'ਚ ਉਹਨਾਂ ਨੇ ਮਈ 1998 'ਚ ਕੀਤਾ, ਔਰ ਜਾਪਾਨ ਜਿਹੜਾ ਜ਼ਾਹਰ ਹੈ ਵੀ ਹਿਰੋਸ਼ੀਮਾ ਨਾਗਾਸਾਕੀ ਦੇ ਉਸ 2 ਸ਼ਹਿਰ ਜਿਹੜੇ ਤਬਾਹ ਹੋਏ ਸੀ ਐਟਮ ਬੰਬ ਨਾਲ, ਉਹਨਾਂ ਦਾ ਫੋਰਨ ਮਿਨਿਸਟਰ ਪਾਕਿਸਤਾਨ ਗਿਆ ਔਰ ਗੌਹਰ ਅਯੂਬ ਖਾਨ ਦਾ ਲੜਕਾ ਸੀ ਉਹ ਫੋਰਨ ਮਿਨਿਸਟਰ ਸੀ ਔਰ ਉਹਨੇ ਕਿਉਂਕਿ ਜਾਪਾਨ ਕਾਫੀ ਏਡ ਦਿੰਦਾ ਸੀ ਇੰਡੀਆ ਪਾਕਿਸਤਾਨ ਨੂੰ, ਉਹਨੇ ਬੰਦ ਕੀਤੀ। ਉਹਨਾਂ ਨੇ ਕਿਹਾ ਜੀ ਇਹ ਤੁਸੀਂ ਕੀ ਕੀਤਾ ਔਰ ਇਹ ਗਲਤ ਹੈ ਔਰ ਇਹਨੂੰ ਕਰਬ ਕਰੋ, ਇਸ ਪ੍ਰੋਗਰਾਮ ਨੂੰ ਖਤਮ ਕਰੋ। ਤਾਂ ਉਹਨੂੰ ਪੁੱਛਿਆ, ਉਹਨੇ ਕਿਹਾ ਕਿ ਵੀ ਜੇ ਤੁਹਾਡੇ ਕੋਲ ਐਟਮ ਬੰਬ ਹੁੰਦਾ 1945 'ਚ ਕੀ ਅਮਰੀਕਾ ਤੁਹਾਡੇ ਸ਼ਹਿਰਾਂ ਦੇ ਉੱਤੇ ਬੰਬ ਸੁੱਟ ਕੇ ਤੁਹਾਡੇ ਲੱਖਾਂ ਲੋਕ ਮਾਰਦਾ? ਔਰ ਉਹ ਕੁਆਇਟ ਹੋ ਗਿਆ, ਚੁੱਪ ਹੋ ਗਿਆ। ਹੁਣ ਮੈਂ ਇਹ ਸਮਝਦਾ ਹਾਂ ਕਿ ਵੀ ਅੱਜ ਅਸੀਂ ਉਹਨਾਂ ਬਿਮਾਰੀ ਦੇ ਲੱਛਣਾਂ ਦੀ ਗੱਲ ਹੀ ਨਹੀਂ, ਨਿੱਕੀਆਂ ਹੁਣ ਇਹ ਸਾਰੀ ਮੂਵਮੈਂਟ ਨੂੰ ਤੁਸੀਂ ਭੁੱਲ ਜਾਓ ਕਿ ਵੀ ਕਿੰਨਾ ਵੱਡਾ ਇਸ ਵੇਲੇ ਜਾਓ ਜਲਾਲ ਹੈ, ਲੰਗਰ ਲੱਗੇ ਹੋਏ ਨੇ ਔਰ ਲੱਖਾਂ ਲੋਕ ਨੇ, ਉਹ ਵੀ ਕਹਿੰਦੇ ਨੇ ਜੀ ਅਸੀਂ 6 ਮਹੀਨੇ ਬੈਠਾਂਗੇ, ਸਾਲ ਬੈਠਾਂਗੇ, ਸਰਕਾਰ ਨੇ ਇੰਨੇ ਗੇੜ ਗੱਲਬਾਤ ਦੇ ਪੂਰੇ ਕਰ ਲਏ। ਹੁਣ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ 8 ਦਸੰਬਰ ਦਾ, 5 ਨੂੰ ਫਿਰ ਗੱਲਬਾਤ ਹੋਣੀ ਹੈ। ਹੁਣ ਇਸ ਸਾਰੇ ਨੂੰ ਪਾਸੇ ਸਟਰਗਲ ਕੀ ਹੈ? ਬਿਲਕੁਲ ਕਿ ਉਹੀ ਤੁਹਾਡੀ ਜ਼ਮੀਨ ਜਿਹੜੀ ਤੁਹਾਡੇ ਕੋਲ ਹੈ ਜਿਹੜੀ ਹੋਣ ਦੇ ਬਾਵਜੂਦ ਮਿਨੀਮਮ ਸਪੋਰਟ ਪ੍ਰਾਈਸ ਹੋਣ ਦੇ ਬਾਵਜੂਦ ਜਿਹੜਾ ਆਲਰੇਡੀ ਕਿਤੇ ਉਹਨਾਂ ਨੇ ਰੱਖਿਆ ਹੋਇਆ, ਹਜ਼ਾਰਾਂ ਕਿਸਾਨ ਹਰ ਸਾਲ ਪੰਜਾਬ ਦੇ ਵਿੱਚ ਸੁਸਾਈਡ ਕਰਦੇ ਨੇ, ਖੁਦਕੁਸ਼ੀ ਕਰਦੇ ਨੇ। ਉਹੀ ਗੁਰਬਤ, ਉਹੀ ਕਰਜ਼ੇ ਥੱਲੇ ਦੱਬੇ ਹੋਏ ਲੋਕ, ਉਹੀ ਡੈਸਪਰੇਟ ਹੋ ਕੇ ਆਪਣੇ ਮੁੰਡੇ ਕੁੜੀਆਂ ਨੂੰ ਬਾਹਰ ਕੱਢ ਰਹੇ ਨੇ। ਹੁਣ ਜੋ ਤੁਹਾਡੇ ਕੋਲ ਜਿਹੜਾ ਕਿੱਲਾ 2 ਕਿੱਲਾ 2.5 ਕਿੱਲੇ 3 ਕਿੱਲੇ ਜਿਹੜੀ 85% ਕਿਸਾਨੀ ਪੰਜਾਬ ਹਰਿਆਣੇ ਦੀ ਇਸ ਦੇ ਵਿੱਚ ਹੈ, ਉਹਨਾਂ ਤੋਂ ਉਹੀ ਖੋਹ ਕੇ ਜਿਵੇਂ ਉਹ ਤੁਹਾਡੇ ਹੱਥ ਚੋਂ ਜਿਹੜਾ ਉਹ ਕੋਈ ਰੋਟੀ ਖੋਹ ਲੇ ਔਰ ਫਿਰ ਜਿਹੜਾ ਉਹ ਤੁਹਾਨੂੰ ਪਹਿਲਾਂ ਅੱਧਾ ਟੁਕੜਾ ਕਰਕੇ ਦੇ, ਤੁਸੀਂ ਨਹੀਂ ਉਹ ਦੇ, ਫਿਰ ਤੁਸੀਂ ਉਹ ਕਹੇ ਚਲੋ ਸਾਰੀ ਲੈ ਲਓ ਤੇ ਤੁਸੀਂ ਜਿੱਤ ਦੇ ਸ਼ਦਿਆਨੇ ਵਜਾਉਂਦੇ ਆ ਜਾਓ ਅਸੀਂ ਤਾਂ ਖੋਹ ਲਈ ਜੀ, ਤਾਂ ਰੋਟੀ ਪਹਿਲਾਂ ਹੀ ਤੁਹਾਡੀ ਸੀ।
ਔਰ ਜਦੋਂ ਤੁਹਾਡੇ ਕੋਲ ਸੀ ਉਦੋਂ ਵੀ ਤੁਹਾਡੀ ਲੋੜ 3 ਰੋਟੀਆਂ ਦੀ ਸੀ ਖਾਣ ਦੀ, ਤੁਹਾਡੇ ਕੋਲ ਇੱਕੋ ਹੀ ਸੀ ਖਾਣ ਨੂੰ, ਸੀ ਪਹਿਲਾਂ ਵੀ ਭੁੱਖੇ ਮਰਦੇ ਸੀ। ਸੋ ਇਹ ਨਾ ਤਾਂ ਸਟਰਗਲ ਦਾ ਹੱਲ ਹੈ, ਇਹ ਸਾਰੇ ਦਾ ਹੱਲ ਤਾਂ ਉੱਥੇ ਇਹ ਸਾਰਾ ਕਿਉਂ ਵਾਪਰ ਰਿਹਾ। ਜਿਵੇਂ ਉਹਨੇ ਜੈਪਨੀਜ਼ ਪ੍ਰਾਈਮ ਮਿਨਿਸਟਰ ਨੂੰ ਕਿਹਾ ਵੀ ਜੇ ਇਵੇਂ ਹੁੰਦਾ ਤੁਹਾਡੇ ਕੋਲ ਵੀ ਹੁੰਦਾ, ਜੇ ਸਾਡੇ ਕੋਲ ਆਜ਼ਾਦੀ ਹੁੰਦੀ, ਸਾਡੇ ਕੋਲ ਆਪਣਾ ਘਰ ਹੁੰਦਾ, ਆਪਣਾ ਇੰਡੀਪੈਂਡੈਂਟ ਮੁਲਕ ਹੁੰਦਾ, ਤੇ ਅਸੀਂ ਇਵੇਂ ਧੱਕੇ ਖਾਂਦੇ, ਅਸੀਂ ਇਵੇਂ ਮੰਗਾਂ ਕਰਦੇ, ਤਰਲੇ ਕਰਦੇ ਕਿ ਜੀ ਆ ਸਾਡੀ ਜ਼ਮੀਨ ਸਾਡੇ ਕੋਲ ਰਹਿਣ ਦਿਓ। ਸੋ ਮੈਂ ਸਮਝਦਾ ਵੀ ਇਹ ਪਾਰਟ ਠੀਕ ਹੈ, ਅਸੀਂ ਇਸ ਚੋਂ ਸੈਟਿਸਫੈਕਸ਼ਨ ਲੈਣੀ ਵੀ ਚਾਹੀਦੀ ਹੈ ਕਿ ਵੀ ਅਸੀਂ ਵੰਗਾਰਿਆ, ਦਿੱਲੀ ਨੂੰ ਵੰਗਾਰਿਆ, ਔਰ ਪਰ ਇਸ ਵੰਗਾਰ 'ਚ ਨਾ ਤਾਂ ਕੋਈ ਲਿਬਰਲ ਆਈਡੀਓਲੋਜੀ ਹੈਗੀ ਹੈ, ਨਾ ਕੋਈ ਕਾਮਰੇਡਾਂ ਦਾ ਕੋਈ ਕਾਰਲ ਮਾਰਕਸ ਇੰਸਪਾਇਰ ਕਰ ਰਿਹਾ। ਇਹ ਸਿੱਖੀ ਹੈ ਜਿਹੜੇ ਜਿਸ ਨੇ ਵੰਗਾਰਨ ਤੇ ਚੈਲੰਜ ਦੀ ਲਾਈਨ ਦਿੱਤੀ ਹੈ। ਔਰ ਮੈਂ ਇੱਕ ਜਿਹੜੀ ਛੋਟਾ ਜਿਹਾ ਪਾਰਟ ਕਿ ਇਹਦਾ ਸਿੱਖੀ ਨਾਲ ਕੀ ਤਾਲੁਕ ਹੈ, ਜੁਗਰਾਜ ਸਿੰਘ ਹੋਰਾਂ ਦੀ ਲਿਖੀ ਸੋਸ਼ਲ ਮੀਡੀਆ ਤੇ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸੱਤਾ ਵਾਲੇ ਨਸ਼ੇ ਦੇ ਸਰੂਰ ਭੰਨੇ ਜਾਣਗੇ, ਹੌਲੀ ਹੌਲੀ ਦਿੱਲੀ ਦੇ ਗਰੂਰ ਭੰਨੇ ਜਾਣਗੇ, ਜਿੱਥੇ ਤੇਰੀ ਹੱਦ ਅਸੀਂ ਉੱਥੋਂ ਹੋਏ ਸ਼ੁਰੂ ਹਾਂ, ਦਿੱਲੀਏ ਤੂੰ ਚੇਲੀ ਸਾਡੀ, ਅਸੀਂ ਤੇਰੇ ਗੁਰੂ ਹਾਂ, ਗੁਰੂ ਹਰ ਜਗ੍ਹਾ ਹਾਜ਼ਰ ਹਜ਼ੂਰ ਮੰਨੇ ਜਾਣਗੇ, ਹੌਲੀ ਹੌਲੀ ਦਿੱਲੀਏ ਗਰੂਰ ਭੰਨੇ ਜਾਣਗੇ, ਸਦੀਆਂ ਤੋਂ ਤੇਰੀ ਕਿਚ ਕਿਚ ਨਹੀਂ ਮੁੱਕਦੀ, ਸਾਨੂੰ ਵੀ ਤਾਂ ਆਰਿਆਂ ਦੀ ਖਿੱਚ ਨਹੀਂ ਮੁੱਕਦੀ। ਹੁਣ ਤੁਸੀਂ ਔਰ ਉੱਥੇ ਜਿੰਨੀਆਂ ਪ੍ਰੈਜੈਂਟੇਸ਼ਨਸ ਨੇ, ਜਿੰਨੇ ਵੀ ਆਮ ਜਿਹੜੇ ਕਿਸਾਨਾਂ ਦੇ ਸਾਹਮਣੇ ਵੀ ਜਾ ਕੇ ਮਾਈਕ ਕਰਦੇ ਨੇ, ਇਸ ਅੰਦਾਜ਼ ਮੈਂ ਕਿਹਾ ਸਾਰਾ ਪੰਜਾਬ ਇੰਨਾ ਫੁੱਲ ਆਫ ਟੈਲੈਂਟ ਹੈ। ਬਿਲਕੁਲ। ਔਰ ਹਰ ਇੱਕ 'ਚ ਤੁਹਾਨੂੰ ਸਿੱਖੀ ਦੀ ਜੜ ਨਜ਼ਰ ਆਏਗੀ। ਹੁਣ ਇਹ ਆਰੇ ਦੀ ਜਦੋਂ ਗੱਲ ਹੁੰਦੀ ਹੈ, ਹਰ ਪੰਜਾਬ ਦੇ ਤੁਸੀਂ ਕਹੋ ਜੀ ਆਰਾ ਮੈਂਸ਼ਨ ਕਰੋ ਹਿਸਟਰੀ 'ਚ ਕੀ ਹੈ, ਇੱਕਦਮ ਧਿਆਨ ਜਿਹੜਾ ਉਹ ਦਿੱਲੀ ਦੇ ਚਾਂਦਨੀ ਚੌਕ ਵੱਲ ਜਾਂਦਾ ਹੈ। ਭਾਈ ਮਤੀ ਦਾਸ, ਉਹਨਾਂ ਦੇ ਸਿਰ ਤੇ ਆਰਾ ਰੱਖਿਆ ਹੋਇਆ ਹੈ, ਫਤਵਾ ਕਿ ਆਰੇ ਨਾਲ ਦੋ ਫਾੜ ਕਰ ਦਿਓ, ਤੇ ਉਹ ਉਂਗਲ ਉੱਤੇ ਆਰੇ ਦੇ ਦੰਦੇ ਨੂੰ ਲਾਉਂਦੇ ਆ, ਜਲਾਦ ਨੂੰ ਕਹਿੰਦੇ ਨੇ ਰੁਕ ਜਾ, ਪਰ ਉਹਨਾਂ ਨੇ ਕਿਹਾ ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਤੇਰੇ ਆਰੇ ਦੇ ਦੰਦੇ ਖੁੰਡੇ ਨੇ, ਮੈਨੂੰ ਤਾਂ ਬਹੁਤ ਪਿਆਰਾ ਲੱਗਦਾ ਆ ਰਿਹਾ ਹੈ, ਤੇ ਮੇਰੀ ਸਿੱਖੀ ਦੀ ਪਰਖ ਹੈ, ਮੇਰੀ ਸਿਦਕ ਦੀ ਪਰਖ ਹੈ, ਪਰ ਇਹਨੂੰ ਤਿੱਖਿਆ ਕਰ। ਹੁਣ ਇਹ ਜਦੋਂ ਸਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਭਾਈ ਮਤੀ ਦਾਸ ਆ ਕੇ ਖਲੋ ਜਾਂਦੇ ਨੇ, ਭਾਣੇ ਦੀ ਗੱਲ ਕਰਦੇ ਆ। ਕੱਲ ਹੀ ਮੈਂ ਆਪਣੇ ਬੱਚੀ ਆਏ ਸੀ ਮਿਲਣ ਇੱਥੇ, ਔਰ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ। ਮੈਂ ਕਿਹਾ ਵੀ ਭਾਣੇ 'ਚ ਰਹਿਣਾ ਕੀ ਹੈ। ਉਹਨਾਂ ਨੂੰ ਮੈਂ ਕਿਹਾ ਕਿ ਵੀ ਉਹ ਜ਼ਮਾਨਾ ਜਦੋਂ ਮੀਰ ਮੰਨੂ ਦੀ ਕੈਦ ਉਸ ਲਖਪਤ ਜੇਲ੍ਹ ਜਿਹੜੀ ਲਾਹੌਰ ਦੇ ਵਿੱਚ ਹੈ, ਬੀਬੀਆਂ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਮਾਰ ਕੇ ਉਹਨਾਂ ਦੇ ਹਾਰ ਬਣਾ ਕੇ ਬੀਬੀਆਂ ਦੇ ਗਲਾਂ 'ਚ ਪਾਏ ਹੋਏ ਨੇ, ਨੇਜ਼ਿਆਂ ਤੇ ਟੰਗੇ ਨੇ, ਉਹਨਾਂ ਦੇ ਅੱਗੇ ਚੱਕੀਆਂ ਰੱਖੀਆਂ, ਪੀਸਣਾ ਕਿ ਭਾਈ ਸਵਾ ਮਣ ਦਾ ਪੀਸਣਾ, ਸਵਾ ਮਣ ਕੇ ਪੀਸਣੀ ਹੈ ਕਣਕ ਤੁਸੀਂ। ਉਹ ਸਾਰੀਆਂ ਉਸ ਦੇ ਵਿੱਚ ਜਿਹੜੀਆਂ ਨੇ ਉਹ ਚੱਕੀ ਪੀ ਰਹੀਆਂ ਨੇ, ਬਾਣੀ ਪੜ੍ਹ ਰਹੀਆਂ। ਸ਼ਾਮ ਦਾ ਟਾਈਮ ਹੁੰਦਾ ਹੈ, ਸਾਰਾ ਦਿਨ ਉਹ ਚੱਲ ਰਿਹਾ, ਬੱਚਿਆਂ ਦੇ ਹਾਰ ਉਹਨਾਂ ਦੇ ਗਲਾਂ 'ਚ ਨੇ, ਔਰ ਉਹ ਗੁਰੂ ਚਰਨਾਂ 'ਚ ਅਰਦਾਸ ਕਰਦੀਆਂ ਕਿ ਹੇ ਅਕਾਲ ਪੁਰਖ ਵਾਹਿਗੁਰੂ, 4 ਪਹਿਰ ਦਿਨ ਤੇਰੇ ਭਾਣੇ 'ਚ ਸੁੱਖਾਂ ਦਾ ਬਤੀਤ ਹੋਇਆ, 4 ਪਹਿਰ ਰਾਤ ਆਈ ਹੈ ਸੁੱਖਾਂ ਦੀ ਬਤੀਤ ਕਰਨੀ। ਮੈਂ ਕਿਹਾ ਅਸੀਂ ਤਾਂ ਗੁਰੂ ਨੇ ਸਾਨੂੰ ਉਹਨਾਂ ਪਰਖਾਂ 'ਚੋਂ ਕੱਢਿਆ ਹੋਇਆ, ਇਸ ਲਈ ਨਾ ਬਹੁਤਿਆਂ ਲਈ ਉੱਥੇ ਉਹਨਾਂ ਨੂੰ ਕ੍ਰਿਸ਼ਮਾ ਲੱਗਦਾ ਹੈ ਕਿ ਵੀ ਅੱਛਾ ਇਹ ਦੁਸ਼ਮਣ ਨੂੰ ਵੀ ਲੰਗਰ ਦੇ ਰਹੇ ਨੇ, ਕਿਵੇਂ ਬੇਪਰਵਾਹ ਨੇ, ਕਿਵੇਂ ਇਹਨਾਂ ਦੇ ਇੱਕ ਇੱਕ ਕਦਮ 'ਚ ਕੌਨਫੀਡੈਂਸ ਹੈ, ਕਿਵੇਂ ਆ ਕੇ ਵੰਗਾਰਦੇ ਨੇ। ਜਿਸ ਮੋਦੀ ਨੇ 1,350,000,000 ਲੋਕਾਂ ਨੂੰ ਸੁੱਕਣੇ ਪਾਇਆ ਹੋਇਆ ਸੀ, ਕਿਸੇ ਦੀ ਆਵਾਜ਼ ਨਹੀਂ ਸੀ ਨਿਕਲਦੀ, ਉਹਨਾਂ ਨੂੰ ਲੱਗਦਾ ਵੀ ਅੱਛਾ ਇਹ ਆ ਕੇ ਬੱਬਰ ਸ਼ੇਰਾਂ ਵਾਂਗ ਦਹਾੜ ਰਹੇ ਨੇ। ਇਹਨਾਂ ਦੇ ਪਿੱਛੇ ਇਹ ਸਿੱਖੀ ਦੇ ਵਿੱਚ ਜੜ੍ਹਾਂ ਨੇ ਇਸ ਦੀਆਂ, ਔਰ ਉਹ ਪਾਰਟ ਹੈ। ਔਰ ਜਦੋਂ ਇਹ ਜਗਰਾਜ ਸਿੰਘ ਕਹਿੰਦੇ ਨੇ ਸਦੀਆਂ ਤੋਂ ਤੇਰੀ ਕਿਚ ਕਿਚ ਨਹੀਂ ਮੁੱਕਦੀ, ਕਿਉਂਕਿ ਜਦੋਂ ਅਸੀਂ ਦਿੱਲੀ ਤਖਤ ਕਹਿੰਦੇ ਹਾਂ ਤੇ 4 ਸਦੀਆਂ ਦੀ ਹਿਸਟਰੀ ਸਾਹਮਣੇ ਆ ਜਾਂਦੀ ਹੈ। ਸਦੀਆਂ ਤੋਂ ਤੇਰੀ ਕਿਚ ਕਿਚ ਨਹੀਂ ਮੁੱਕਦੀ, ਸਾਨੂੰ ਵੀ ਤਾਂ ਆਰਿਆਂ ਦੀ ਖਿੱਚ ਨਹੀਂ ਮੁੱਕਦੀ, ਚੜੇ ਜੋ ਦਿਮਾਗਾਂ ਨੂੰ ਫਤੂਰ ਭੰਨੇ ਜਾਣਗੇ, ਹੌਲੀ ਹੌਲੀ ਦਿੱਲੀ ਦੇ ਗਰੂਰ ਭੰਨੇ ਜਾਣਗੇ, ਯੋਧਿਆਂ ਦੇ ਅੱਗੇ ਭਲਾ ਕਿਲਿਆਂ ਕੀ ਟਿਕਣ। ਇਹ ਸਿੱਖੀ ਸਪਿਰਿਟ ਹੈ 1.25 ਲੱਖ ਦੀ, ਔਰ ਕੋਈ ਕਿਲਾ, ਕੋਈ ਪਹਾੜ, ਕੋਈ
ਚੀਜ਼ ਜਿਹੜੀ ਹੈ ਸਾਨੂੰ ਆਪਣੀ ਮੰਜ਼ਿਲ ਵੱਲ ਜਾਣ ਤੋਂ ਰੋਕ ਨਹੀਂ ਸਕਦੀ। ਯੋਧਿਆਂ ਦੇ ਅੱਗੇ ਭਲਾ ਕਿਲਿਆਂ ਕੀ ਟਿਕਣਾ, ਇੰਜ ਭਲਾ ਸਾਡੀਆਂ ਜ਼ਮੀਨਾਂ ਕਿਵੇਂ ਵਿਕਣਾ, ਜ਼ਾਲਮਾਂ ਦੇ ਚਿਹਰੇ ਜੋ ਕਰੂਰ, ਅਗਲੀ ਫੇਸਿਸ, ਜ਼ਾਲਮਾਂ ਦੇ ਚਿਹਰੇ ਜੋ ਕਰੂਰ ਭੰਨੇ ਜਾਣਗੇ, ਹੌਲੀ ਹੌਲੀ ਦਿੱਲੀ ਦੇ ਗਰੂਰ ਭੰਨੇ ਜਾਣਗੇ, ਭਾਣਿਆਂ ਚੋਂ ਮਿਲਿਆ ਆਨੰਦ ਹੀ ਆਨੰਦ ਹੈ। ਇਹ ਹੈ ਭਾਣੇ ਚ ਸਵਾ ਸਵਾ ਮਨ ਦਾ ਪੀਸਣਾ, ਪੀਸਦਿਆਂ ਵੀ ਤੇ ਬੱਚਿਆਂ ਦੇ ਹਾਰ ਗਲਾਂ ਚ ਪਵਾਏ ਹੋਏ ਵੀ ਭਾਣੇ ਚ ਰਹਿਣਾ, ਆਰੇ ਦੇ ਥੱਲੇ ਵੀ ਭਾਣਾ, ਉਬਲਦੀ ਦੇਗ ਦੇ ਵਿੱਚ ਵੀ ਭਾਣਾ, ਬੰਦ ਬੰਦ ਕੱਟਦਿਆਂ ਵੀ ਭਾਣਾ, ਔਰ ਖੋਪੜ ਲੋਹਾਂਦਿਆਂ ਵੀ ਭਾਣਾ। ਭਾਣਿਆਂ ਚੋਂ ਮਿਲਿਆ ਆਨੰਦ ਹੀ ਆਨੰਦ ਹੈ, ਸਾਡੇ ਕੋਲ ਚਮਕੌਰ, ਸਾਡੇ ਕੋਲ ਸਰਹੰਦ ਹੈ। ਹੁਣ ਉਹ ਚਮਕੌਰ ਦੀ ਗੜੀ, 40 ਸਿੱਖ, ਲੱਖਾਂ ਦੀ ਫੌਜ, ਔਰ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਦਾ ਜੂਝ ਕੇ ਸ਼ਹੀਦ ਹੋਣਾ, 40 ਸਿੱਖਾਂ ਦਾ ਸ਼ਹੀਦ ਹੋਣਾ, ਇਹ ਕਿਹਦੇ ਕੋਲ ਹੈ? ਇਹਨਾਂ ਹਿੰਦੂ ਤਵੀਆਂ ਕੋਲ ਹੈ, ਜਿਨ੍ਹਾਂ ਦੀ ਗੁਲਾਮੀ, ਕੋਵਰਡਿਸ, 1000 ਸਾਲ ਦੀਆਂ ਜੁੱਤੀਆਂ ਖਾਣਾ, ਔਰ ਬੇਪਤੀ ਜਿਨ੍ਹਾਂ ਦਾ ਕਰਕੇ ਵੀ ਫਿਰ ਕਹੀ ਜਾਣਾ ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹੀ ਜਿਹੜਾ ਉਹ ਰੱਬ ਹੈ। ਸਾਡੇ ਕੋਲ ਚਮਕੌਰ, ਸਾਡੇ ਕੋਲ ਸਰਹੰਦ ਹੈ। ਛੋਟੇ ਸਾਹਿਬਜ਼ਾਦੇ 7 ਤੇ 9 ਸਾਲ ਦੇ, ਸਰਹੰਦ ਦੀ ਕੰਧ ਹਮੇਸ਼ਾ ਹਰ ਸਿੱਖ ਦੇ ਅੰਦਰ ਜਿਹੜੀ ਆ ਉਸਰੀ ਹੋਈ ਹੈ। ਸਾਡੇ ਕੋਲ ਚਮਕੌਰ, ਸਾਡੇ ਕੋਲ ਸਰਹੰਦ ਹੈ, ਸਦਾ ਗੁਰੂ ਦੇ ਖਜ਼ਾਨੇ, ਭਾਣਿਆਂ ਚੋਂ ਮਿਲਿਆ ਆਨੰਦ ਹੀ ਆਨੰਦ ਹੈ, ਸਾਡੇ ਕੋਲ ਚਮਕੌਰ, ਸਾਡੇ ਕੋਲ ਸਰਹੰਦ ਹੈ, ਸਦਾ ਗੁਰੂ ਦੇ ਖਜ਼ਾਨੇ ਭਰਪੂਰ ਮੰਨੇ ਜਾਣਗੇ, ਹੌਲੀ ਹੌਲੀ ਦਿੱਲੀ ਦੇ ਗਰੂਰ ਪੰਨੇ ਜਾਣਗੇ। ਸੋ ਇਸ ਪੀਰੀਅਡ ਦੇ ਵਿੱਚ ਬਹੁਤ ਸਾਰਾ ਕੁਝ ਨਵਾਂ ਆ ਰਿਹਾ ਹੈ, ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਜਿਹੜੇ ਦੂਸਰਿਆਂ 'ਚ ਬੈਠੇ, ਔਰ ਖਾਸ ਤੌਰ ਤੇ ਭਾਰਤੀ ਮੁਸਲਮਾਨ ਜਿਹੜੇ ਥੋੜੇ ਗੈਲਵਨਾਈਜ਼ ਹੋਏ ਨੇ, ਉਹ ਵੀ ਜਿਹੜੇ ਨੇ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਕੀ ਹੈ। ਔਰ ਇੱਕ ਲਿਖਤ ਸ਼ਾਹਰੁਖ ਜਮਾਲ ਜਿਹੜੇ ਸ਼ਾਇਦ ਜੰਮੂ ਬੇਸਡ ਨੇ, ਉਹਨਾਂ ਨੇ ਜਿਹੜਾ ਆਪਣੀ ਇੱਕ ਅੱਜ ਲਿਖਤ ਦੇ ਵਿੱਚ ਇਹ ਕਿਹਾ ਕਿ ਵੀ ਇਹ ਜੇ ਤੁਸੀਂ ਇਸ ਸਟਰਗਲ ਨੂੰ ਸਮਝਣਾ ਤੇ ਇਸ ਦੀਆਂ ਜੜ੍ਹਾਂ ਸਿੱਖ ਹਿਸਟਰੀ ਔਰ ਸਿੱਖ ਇਤਿਹਾਸ ਔਰ ਸਿੱਖੀ ਸਟਰਗਲ 'ਚ ਨੇ। ਇਹ ਜਿਹੜੇ ਲਿਬਰਲ ਔਰ ਦੂਜੇ ਝਾਟੀ ਟਪੂਸੀ ਮਾਰ ਕੇ ਕਹਿ ਰਹੇ ਨੇ ਕਿ ਜੀ ਕਿਸਾਨਾਂ ਦੇ ਇਸ ਸਟਰਗਲ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ ਔਰ ਇਹਦਾ ਕੋਈ ਧਰਮ ਨਾਲ ਵਾਸਤਾ ਨਹੀਂ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹ ਸਮਝਦੇ ਹੀ ਨਹੀਂ ਕਿ ਵੀ ਧਰਮ ਦੇ ਨਾਲ ਕਿੰਨੀ ਵੱਡੀ ਪ੍ਰੇਰਨਾ, ਜਾਂ ਸਿੱਖ ਦਾ ਜੀਵਨ ਹੀ ਧਰਮ ਦੇ ਨਾਲ ਜੁੜਿਆ ਹੋਇਆ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਵੀ ਇਹੀ ਗੱਲਾਂ ਜਦੋਂ ਮੁਸਲਮਾਨਾਂ ਨੇ ਜਾਂ ਉਸ ਸੀਏ ਦੇ ਵੇੜੇ ਸਟਰਗਲ ਦੇ ਵਿੱਚ ਇਹ ਨਾਰਾ ਲੱਗਾ ਤੇ ਉਦੋਂ ਉਹਨਾਂ ਨੇ ਆਪਣਾ ਅੱਲਾਹੂ ਅਕਬਰ ਔਰ ਇਸ ਦਾ ਸੀ, ਤੇ ਉਹਨਾਂ ਨੇ ਕਿਹਾ ਵੀ ਉਦੋਂ ਵੀ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਈਵਨ ਸ਼ਸ਼ੀ ਥਰੂਰ ਵਰਗਿਆਂ ਵੱਲੋਂ ਵੀ, ਕਿ ਜੀ ਇਹ ਜਿਹੜਾ ਭਾਵੇਂ ਠੀਕ ਹੈ ਹਾਂ ਕਿ ਵੀ ਇਹ ਉਹਨੇ ਕਿਹਾ ਕਿ ਉਹ ਕਹਿਣ ਲੱਗ ਜਾਂਦੇ ਨੇ ਕਿ ਇਹ ਨਾਰਾ ਸਿਰਫ ਇਸ ਕਰਕੇ ਇਹਦੀ ਸਮੱਸਿਆ ਹੈ ਕਿਉਂਕਿ ਇਹ ਮੈਜੋਰਿਟੀ ਭਾਈਚਾਰੇ ਦੀਆਂ ਸਿੱਖਿਆਵਾਂ ਨਾਲ ਮੇਲ ਨਹੀਂ ਖਾਂਦਾ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਲਾ ਇਲਾਹਾ ਇਲੱਲਾ ਵੀ ਇਹ ਜਦੋਂ ਲੱਗਾ ਨਾਰਾ ਉਹਨਾਂ ਦੇ ਕੱਟ ਸੀ ਸੀਏ ਦੇ, ਤਾਂ ਉਹਦੇ 'ਚ ਜਿਹੜੇ ਆਪਣੇ ਆਪ ਨੂੰ ਲਿਬਰਲ ਕਹਿਣ ਵਾਲੇ ਸ਼ਸ਼ੀ ਥਰੂਰ ਵਰਗੇ ਕਿ ਨਹੀਂ 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 ਇਹ ਤੁਸੀਂ ਵਿਰੋਧ 'ਚ ਭਾਰਤ ਮਾਤਾ ਕੀ ਜਾਇਆ ਕਰ ਲਓ, ਇਹ ਨਾ ਲਾਓ, ਜਿਵੇਂ ਇਹਨਾਂ ਨੂੰ ਰਾਜ ਕਰੇਗਾ ਖਾਲਸਾ ਤੋਂ ਪ੍ਰੋਬਲਮ ਹੁੰਦੀ ਹੈ, ਜਾਂ ਦੇਗ ਤੇਗ ਫਤਿਹ ਤੋਂ ਵੀ ਆ ਕੇ ਉਹਨਾਂ ਦੀਆਂ ਗਰਮ ਗਰਮ ਰੋਟੀਆਂ ਔਰ ਉਹਨਾਂ ਦੇ ਉਹ ਇੰਜੋਏ ਕਰ ਰਹੇ ਨੇ, ਪਰ ਜੇ ਦੇਗ ਤੇਗ ਫਤਿਹ ਨਾ 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 ਇਹ ਸਿੱਖ ਧਰਮ ਦਾ ਨਾਰਾ ਹੈ ਦੇਗ ਤੇਗ। ਸੋ ਮਤਲਬ ਉਹਨਾਂ ਨੇ ਇਹ ਮਿਸਟਰ ਸ਼ਾਹਰੁਖ ਜਮਾਲ ਨੇ ਇਹ ਕਿਹਾ, ਉਹਨਾਂ ਨੇ ਕਿਹਾ ਕਿ ਵੀ ਇਹ ਬੜੀ ਬੇਤੁਕੀ ਜਿਹੀ ਗੱਲ ਹੈ ਕਿਉਂਕਿ ਜਦੋਂ ਤੱਕ ਤੁਸੀਂ ਸਿੱਖ ਸਾਈਕੀ ਨੂੰ, ਸਿੱਖ ਹਿਸਟਰੀ ਨੂੰ, ਸਿੱਖ ਮੋਟੀਵੇਸ਼ਨ ਨੂੰ ਸਮਝੋਗੇ ਨਹੀਂ, ਨਾ ਤੁਹਾਨੂੰ ਜਿਹੜਾ ਜੂਨ 84 ਚ ਸਿੱਖਾਂ ਦੀ ਡਿਫਾਈਨ ਸਮਝ ਆਏਗੀ, ਨਾ ਤੁਹਾਨੂੰ ਜਿਹੜਾ ਅੱਜ ਦਾ ਇਹ ਪਾਰਟ ਆਏਗਾ। ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖਾਂ ਨੇ ਜੋ ਕੁਛ ਅੱਜ ਉਹ ਗੱਲ ਹੰਢਾ ਰਹੇ ਨੇ ਇਹ ਉਹਨਾਂ ਦੇ ਇਤਿਹਾਸ ਰਾਹੀਂ ਉਹਨਾਂ ਦੇ ਨਾਲ ਜੁੜਿਆ ਹੋਇਆ। ਉਹਨਾਂ ਨੇ ਕਿਹਾ ਕਿ ਵੀ ਇਸ ਮੁਲਕ 'ਚ ਸਿੱਖਾਂ ਦਾ ਵਿਰੋਧ ਦਾ ਇੱਕ ਆਪਣਾ ਇਤਿਹਾਸ ਹੈ, ਜਿਸ ਕਰਕੇ ਉਹ ਇੰਨੇ ਆਰਗੇਨਾਈਜ਼ ਨੇ। ਬਹੁਤਿਆਂ ਨੂੰ ਲੱਗਦਾ ਵੀ ਇਹ ਕਿੱਥੋਂ ਪੰਜਾਬ ਆਰਗੇਨਾਈਜ਼ ਹੋ ਕੇ ਆ ਗਿਆ, ਇਹ 4 ਸਦੀਆਂ ਦੀ ਉਹ ਜਿਹੜੀ ਆਰਗੇਨਾਈਜੇਸ਼ਨ ਹੈ, ਜਿਹੜਾ ਇਤਿਹਾਸ ਹੈ, ਜਿਹੜੀ ਮੋਟੀਵੇਸ਼ਨ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਵਿਤਕਰਿਆਂ ਦਾ ਉਹਨਾਂ ਦੇ ਨਾਲ ਹੋਏ ਇਤਿਹਾਸ ਹੈ, ਉਹਨਾਂ ਨੂੰ ਜਿਹੜਾ ਇਹ ਜਿਹੜੇ ਅੱਜ ਅੱਡ-ਅੱਡ ਆਪਣੀਆਂ ਵਿਚਾਰਧਾਰਾਵਾਂ ਲੈ ਕੇ ਚੱਲ ਰਹੇ ਨੇ ਉਹਨਾਂ ਨੂੰ ਇਹਦੀ ਸਮਝ ਨਹੀਂ ਆਏਗੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਭ ਇਸ ਲਈ
ਖਾਸ ਕਰਕੇ ਬਾਕੀ ਮਾਈਨੋਰਟੀਜ਼ ਲਈ ਵੀ ਬੇहद ਜ਼ਰੂਰੀ ਹੈ ਕਿ ਅਸੀਂ ਸਿੱਖਾਂ ਦੇ ਸੰਘਰਸ਼ ਬਾਰੇ ਪੜ੍ਹੀਏ ਤੇ ਇਸ ਗੱਲ ਨੂੰ ਸਮਝੀਏ ਕਿ ਉਹਨਾਂ ਨਾਲ ਕਿਵੇਂ ਧੱਕੇਸ਼ਾਹੀ ਹੋਈ ਹੈ। ਉਹਨਾਂ ਕਿਹਾ ਵੀ ਬਹੁਤ ਸਾਰੇ ਇੰਸਟਾਗ੍ਰਾਮ ਦੇ ਉੱਤੇ ਸਿੱਖ ਅਕਾਊਂਟ ਨੇ ਜਿਨ੍ਹਾਂ ਤੋਂ ਤੁਸੀਂ ਸਿੱਖ ਨੈਰੇਟਿਵ ਨੂੰ ਦੇਖ ਸਕਦੇ ਹੋ ਔਰ ਇਹੀ ਜਿਹੜੇ ਸਟੇਟ ਦੇ ਝੂਠੇ ਨੈਰੇਟਿਵ ਨੇ ਉਹਦਾ ਜਵਾਬ ਹੈ। ਔਰ ਉਹਨੇ ਕਨਕਲੂਡ ਕੀਤਾ ਹੈ ਸ਼ਾਹਰੁਖ ਜਮਾਲ ਨੇ ਕਿ ਸਿਰਫ ਲੰਗਰ ਤੇ ਸੇਵਾ ਹੀ ਸਿੱਖੀ ਨਹੀਂ। ਇੱਕ ਮੁਸਲਮਾਨ ਇੰਟੈਲੈਕਚੁਅਲ ਕਹਿ ਰਿਹਾ ਕਿ ਸਿੱਖੀ ਨੂੰ ਸਿਰਫ ਜਿਵੇਂ ਉਹਨਾਂ ਨੇ ਬਣਾਇਆ ਜੀ ਇਹ ਆ ਕੇ ਭੁੱਖਿਆਂ ਨੂੰ ਲੰਗਰ ਖਵਾ ਜਾਂਦੇ ਨੇ ਜਾਂ ਦੂਜੇ, ਅਸੀਂ ਸਿਰਫ ਮਦਰ ਟਰੇਸਾ ਨਹੀਂ ਹੈ, ਅਸੀਂ ਉਹ ਪਾਰਟ ਨਹੀਂ ਹੈ। ਉਹਨਾਂ ਨੇ ਕਿਹਾ ਵੀ ਸਿਰਫ ਲੰਗਰ ਤੇ ਸੇਵਾ ਸਿੱਖੀ ਨਹੀਂ, ਸਰਕਾਰ ਦੇ ਜ਼ੁਲਮ ਵਿਰੁੱਧ ਡਟ ਜਾਣਾ ਵੀ ਸਿੱਖਾਂ ਦੇ ਧਰਮ ਦਾ ਅਹਿਮ ਅੰਗ ਹੈ ਕਿ ਜ਼ੁਲਮ ਦੇ ਨਾਲ ਟੱਕਰ ਲੈਣ ਦੀ ਗੱਲ ਹੀ ਜਿਹੜੀ ਹੈ ਉਹ ਸਿੱਖਾਂ ਦੇ ਵਿੱਚ ਸਿੱਖੀ ਤੋਂ ਆਉਂਦੀ ਹੈ। ਕਈ ਲੋਕਾਂ ਨੂੰ ਇਹ ਗੱਲ ਹਜਮ ਨਹੀਂ ਹੁੰਦੀ। ਦੁਸ਼ਮਣ ਨੂੰ ਤਾਂ ਕੀ ਹੋਣੀ ਹੈ। ਮੈਂ ਜਿਵੇਂ ਕਿਹਾ ਵੀ ਸਾਡੇ 'ਚ ਵੀ ਇੱਕੋ ਕਲਾਸ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਖਾਲਿਸਤਾਨ ਦੇ ਨੈਰੇਟਿਵ ਨਾਲ, ਸਟਰਗਲ ਦੇ ਨੈਰੇਟਿਵ ਨਾਲ ਪ੍ਰੋਬਲਮ ਹੈ। ਔਰ ਉਹਨਾਂ ਨੇ ਕਿਹਾ ਪਰ ਸਿੱਖ ਇਸ ਬਾਰੇ ਬੜੇ ਬੇਬਾਕ ਨੇ। ਸਿੱਖ ਜਦੋਂ ਵੰਗਾਰਦੇ ਨੇ, ਚੈਲੰਜ ਕਰਦੇ ਨੇ ਤੇ ਜ਼ਾਹਰ ਹੈ ਕਿ ਉਹ ਕਹਿੰਦੇ ਨੇ ਕਿ ਭਾਈ ਦਿੱਲੀਏ ਹੁਣ ਤੂੰ ਦੇਖ ਲੈ ਕਿੱਧਰ ਨੂੰ ਜਾਣਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਤੇ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਸਾਰੀ ਦੁਨੀਆ ਵਿੱਚ ਤੁਸੀਂ ਦੇਖ ਸਕਦੇ ਹੋ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ sport@tv84.tv ਤੇ। ਸੋ ਵਿਊਅਰਸ ਇੱਥੇ ਲੈਣੇ ਆ ਬ੍ਰੇਕ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।